ਚੰਨ ਚਾਨਣੀ ਦੇ ਚਾਨਣ ਮਾਣ ਨਾਰਾ ਕੀਤਾ ਪਾਂਦੀਆਂ ਪਾਂਦੀਆਂ ਸੌ ਗਈਆਂ ਜੋ ਬਨ ਢਲੇ ਤੇ ਚਾਨਣੀ ਰਾਤ ਢਲ ਗਈ ਸਮੇਂ ਫੇਰ ਖਾਦਾ ਰੁੱਤਾਂ ਪਹੁ ਗਈਆਂ ਜਿੰਮੀ ਢਲਕਦੀ ਦਾ ਲੌਂਗ ਲਿਸ਼ਕ ਦੇ ਦਾ ਅੱਖੋਂ ਡੁੱਲਦੇ ਖੁਮਾਰ ਦਾ ਰੱਬ ਰਾਖਾ ਸਿੰਨੀ ਪਿੰਨੀ ਪੰਜਾਬ ਦੀਏ ਧਰਤੀ ਏ ਨੀ ਫੁੱਲਾਂ ਪਰੀ ਬਹਾਰ ਦਾ ਰੱਬ ਰਾਖਾ। अस्सलाम वालेकुम दोस्तों, ਅੱਜ ਅਸੀਂ ਫਤਿਹਪੁਰ ਦੇ ਵਿੱਚ ਫਤਿਹਪੁਰ ਤਹਿਸੀਲ ਕਰੋੜ ਜ਼ਿਲ੍ਹਾ ਲਈਆ ਦੇ ਵਿੱਚ ਚੌਧਰੀ ਰਮਜ਼ਾਨ ਸਾਹਿਬ ਨੂੰ ਮਿਲਣ ਆਏ ਹੈਗੇ ਆ। ਚੌਧਰੀ ਰਮਜ਼ਾਨ ਸਾਹਿਬ ਜਿਹੜੇ ਇੰਡੀਆ ਦੇ ਵਿੱਚੋਂ ਲੰਮੇ ਪਿੰਡੋਂ ਆਏ ਆ ਇੱਥੇ, ਉਹਨਾਂ ਦੇ ਕੋਲੋਂ ਉਹਨਾਂ ਦੀ ਕਹਾਣੀ ਸੁਣਨ ਵਾਸਤੇ ਅਸੀਂ ਆਏ ਆ। ਤੁਹਾਡਾ ਮੇਜ਼ਬਾਨ ਅਹਿਮਦ ਅਬਦੁੱਲਾ ਤੇ ਮੇਰੇ ਨਾਲ ਤਾਰਕ ਗੁੱਜਰ ਸਾਹਿਬ ਹੈਗੇ ਆ। ਅਸੀਂ ਹੁਣ ਚੱਲਦੇ ਆ ਉਹਨਾਂ ਦੇ ਘਰ ਵੱਲ ਤੇ ਉਹਨਾਂ ਨਾਲ ਬੈਠ ਕੇ ਗੱਲਾਂ ਕਰਦੇ ਆ ਕਿ ਉਹਨਾਂ ਨੇ ਫਤਿਹਪੁਰ ਆਉਣ ਤੱਕ ਦਾ ਸਫ਼ਰ ਕਿਵੇਂ ਕਿਵੇਂ ਤੈਅ ਕੀਤਾ ਤੇ ਰਸਤੇ ਦੇ ਵਿੱਚ ਕਿਹੜੇ ਕਿਹੜੇ ਮਸਾਇਲ, ਉੱਥੇ ਦੀ ਰਹਿਤ ਬਹਿਤ ਕੀ ਸੀ, ਤਕਸੀਮ, ਵੰਡ, ਉਜਾੜਾ, ਜੋ ਵੀ ਇਹਨੂੰ ਕਹਿ ਲਓ, ਉਸ ਵੇਲੇ ਦੀ ਸੂਰਤ ਹਾਲ ਕੀ ਸੀਗੀ, ਇਹ ਅਸੀਂ ਜਾਣਨ ਵਾਸਤੇ ਉਹਨਾਂ ਕੋਲ ਚੱਲਦੇ ਆ। ਪਾਣੀ ਨਹੀਂ ਪੀਤਾ ਯਾਰ, ਉਹਦੇ ਵੀ ਪਾਣੀ ਕਹਿਆ ਵੀ ਇਹਦਾ ਪੀਂਦਾ ਦੁੱਲਾ ਸਾਹਿਬ ਲੈ ਲਓ ਨਾ। ਅੱਛਾ ਸ਼ੁਰੂ ਰਵਾਂ। ਹਾਂ ਹਾਂ, ਆਪਾਂ ਹੁਣ ਇੱਕ ਦਫਾ ਪਿੱਛੇ ਜਾਂਦੇ ਫੇਰ ਪਿਛਲੀਆਂ ਗੱਲਾਂ ਜਿਹੜੀਆਂ ਨਾ ਜੀ, ਹੁਣ ਸਕੂਨ ਵੀ ਮਿਲਦਾ, ਤੁਹਾਨੂੰ ਵੀ ਮਿਲਣਾ। ਪਿੰਡ ਕਿੰਨਾ ਕੁ ਯਾਦ ਆਉਂਦਾ ਇਹ ਦੱਸੋ। ਪਿੰਡ ਇੰਨਾ ਯਾਦ ਆਉਂਦਾ ਕਿ ਮੈਂ ਇਹਨਾਂ ਪੈਰਾਂ ਤੋਂ ਜਾਣਾ ਚਾਹੁੰਦਾ ਕਿ ਮੈਂ ਉਸ ਪਿੰਡ ਜਾਵਾਂ। ਅੱਛਾ, ਪਾਸਪੋਰਟ 2 ਵਾਰੀ ਬਣਾ ਲਿਆ ਤਾਂ ਓਵਰ ਹੋ ਗਿਆ। ਹਾਂ ਆਖਿਰਕਾਰ ਇੱਕ ਵਾਰੀ ਚਲੇ ਗਿਆ ਮੈਂ ਤੇ ਮੇਰਾ ਦੋਸਤ ਇਸਲਾਮਾਬਾਦ 18 ਚੱਕ ਇਸਲਾਮਾਬਾਦ ਵੀ ਫਿਰ ਜਾਣਾ ਹੀ ਜਾਣਾ ਇੰਡੀਆ। ਅੱਛਾ, ਉੱਥੇ ਗਏ ਸਾਡੇ ਅਜ਼ੀਜ਼ ਰਿਸ਼ਤੇਦਾਰਾਂ ਨੇ ਆਖਿਆ ਬਿਲਕੁਲ ਹਾਲਾਤ ਖਰਾਬ ਆ, ਨਹੀਂ ਜਾਣਾ। ਚਲੋ ਵੀ ਨਹੀਂ ਜਾਣਾ ਤੇ ਫਿਰ ਹੁਣ ਅਸੀਂ ਬਾਹਰ ਨਿਕਲਾਂਗੇ। ਅਸੀਂ ਚਾਈਨਾ ਦੀ ਅੰਬੈਸੀ ਗਏ। ਅੱਛਾ, ਅੰਬੈਸੀ ਜਾ ਕੇ ਆਖਿਆ ਬਈ ਚਾਈਨਾ ਜਾਣਾ। ਅੱਛਾ, ਉੱਥੇ ਇੱਕ ਬੀਬੀ ਬੈਠੀ ਸੀ, ਸਾਡਾ ਪਾਸਪੋਰਟ ਰੱਖ ਲਿਆ ਤੇ ਉਹਨੇ ਕਿਹਾ ਚੌਥੇ ਦਿਨ ਆ ਕੇ ਲੈ ਗਏ। ਅੱਛਾ, ਚੌਥੇ ਦਿਨ ਪਾਸਪੋਰਟ ਲੈ ਅਸੀਂ ਚਾਈਨਾ ਚਲੇ ਗਏ ਬਾਈ ਰੋ। ਅੱਛਾ, ਉੱਥੇ 15-20 ਦਿਨ ਮਹੀਨਾ ਫਿਰੇ, ਫਿਰ ਟੁਰ ਕੇ ਵਾਪਸ ਆਏ। ਕਿਸੇ ਕੰਮ ਨਾਲ ਨਹੀਂ, ਕਿਸੇ ਘਰ ਨਾਲ ਵਾਪਸ ਆਏ। ਹਾਂ ਹਾਂ, ਯਾਨੀ ਆਪਣੇ ਘਰ ਨਹੀਂ ਜਾ ਸਕੇ, ਚਾਈਨਾ ਫਿਰ ਨਹੀਂ ਚਾਈਨਾ ਨਹੀਂ, ਫਿਰ ਚਾਈਨਾ ਦੀ ਕਹਾਣੀ ਸਾਥ ਦੱਸ ਦਿੰਦਾ, ਆਪਾਂ ਇੰਡੀਆ ਹੀ ਦੱਸ ਦਿੰਦਾ। ਹਾਂ, ਫਿਰ ਮੈਂ ਹਰ ਚੰਦ ਇਹਨਾਂ ਪੈਰਾਂ ਤੇ ਅੱਜ ਵੀ ਜਾਣਾ ਚਾਹੁੰਦਾ ਮੈਂ ਜਾਣਾ। ਇੰਨਾ ਕਿ ਸ਼ਿੱਦਤ ਨਾਲ ਇੰਤਜ਼ਾਰ ਆ ਤੁਸੀਂ ਸੋਚ ਨਹੀਂ ਸਕਦੇ। ਮੇਰੇ ਸਾਰੇ ਲੂੰ ਖੜੇ ਆ, ਇਹ ਗੱਲ ਕਰਦੇ ਆ ਲੂੰ ਖੜੇ ਹੋ। ਹਾਂ ਵੀ ਮੈਂ ਉੱਥੇ ਜਾਣਾ, ਉਹ ਇਲਾਕਾ ਫਿਰਿਆ, ਚੱਪੇ ਚੱਪੇ ਦਾ ਪਤਾ ਇੰਡੀਆ ਦਾ, ਜਿੱਥੋਂ ਚੱਲਿਆ ਚੱਪੇ ਚੱਪੇ ਦਾ, ਮੋੜ ਮੋੜ ਦਾ। ਗੌਰਮੈਂਟ ਨੇ CID ਕਰਨੀ ਕਾਗਜ਼ਾਂ ਤੇ, ਸਾਨੂੰ ਉਹ ਚੱਪੇ ਚੱਪੇ ਦਾ, ਮੀਲ ਦਾ, ਮੋੜ ਮੋੜ ਦਾ ਪਤਾ। ਵਾਹ ਵਾਹ, ਚਲੋ ਇਹ ਜੀ ਮੇਰਾ ਬੇਟਾ ਕਹਿਣ ਲੱਗਾ ਵੀ ਮੇਰਾ ਸਿੱਖ ਇੱਕ ਦੋਸਤ ਬਣਿਆ ਲਾਹੌਰ, ਮੈਂ ਗਿਆ ਸੀਗਾ। ਅੱਛਾ, ਉਹਦਾ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਸੀ। ਤੁਹਾਡੇ ਇਲਾਕੇ ਦਾ ਬਿਆਸਾ ਦੇ ਰਾਜ ਨਾਲ ਉਹਨਾਂ ਦਾ ਪਿੰਡ ਆ। ਅੱਛਾ, ਉਹਨਾਂ ਗੱਲ ਕੀਤੀ, ਦਿਲਬਾਗ ਸਿੰਘ ਆ ਉਹਦਾ ਨਾਮ। ਅੱਛਾ, ਉਹਨੂੰ ਫੋਨ ਕੀਤਾ। ਮੈਂ ਕਿਹਾ ਯਾਰ ਸਾਡੇ ਪਿੰਡ ਦਾ ਬੰਦਾ ਕੋ ਮਿਲਾ। ਉਹਨੇ ਕਿਹਾ ਮੈਂ ਸਕੂਲ ਟੀਚਰ ਹਾਂ ਤਾਂ ਮੈਂ ਮਿਲਾਉਣਾ। ਚਲੋ 2-3 ਵਾਰੀ ਫੋਨ ਕੀਤਾ, ਕਹਿੰਦਾ ਕੋਈ ਬੰਦਾ ਨਹੀਂ ਗਿਆ, ਮੈਂ ਤੁਹਾਡੇ ਪਿੰਡ ਜਾਣਾ। ਮੈਂ ਕਿਹਾ ਜਾ, ਕਿੱਦਾਂ ਜਾਏਗਾ? ਮੈਂ ਉਹਨੂੰ ਪਿੰਡਾਂ ਦੇ ਮੀਲ ਗਿਣ ਕੇ ਰਾਹ ਦੱਸੇ, ਫਲਾਣੀ ਥਾਂ ਫਲਾਣ ਥਾਂ ਫਲਾਣ ਥਾਂ, ਫਤਿਹਪੁਰ ਸੀਕਰੀ ਤੋਂ ਐਂ ਨੂੰ ਜਿੱਥੇ ਮੇਲਾ ਲੱਗਦਾ ਉੱਥੋਂ ਐਂ ਨੂੰ, ਅੱਗੇ ਟਾਂਡੀ ਆ ਉੱਥੋਂ ਐਂ ਨੂੰ ਜਾਣਾ। ਉਹਨਾਂ ਕਿਹਾ ਚਾਚਾ ਮੈਨੂੰ ਇਹ ਦੱਸ, ਮੇਰੀ ਉਮਰ 43 ਸਾਲ ਆ, ਮੈਨੂੰ ਨਹੀਂ ਇੱਦਾਂ ਪਤਾ, ਤੈਨੂੰ ਕਿੱਦਾਂ ਪਤਾ? ਮੈਂ ਸਕੂਲ ਮਾਸਟਰ ਹਾਂ, 43 ਸਾਲ ਮੇਰੀ ਉਮਰ ਆ, ਚੱਲਾਂ ਕਹਿੰਦਾ ਮੈਂ। ਅੱਛਾ, ਮੋਟਰਸਾਈਕਲ ਬਹਿ ਗਿਆ। 12-13 ਮੀਲ ਸੀ ਉੱਥੇ, ਜਾਂ 10 ਮੀਲ ਹੋਊਗਾ। ਬਿਆਸਾ ਦਰਿਆ ਸੀ ਉਹਦਾ, ਉੱਥੇ ਜਿੰਨੀ ਲੱਕੜ ਪਹਾੜਾਂ 'ਚੋਂ ਆਉਂਦੀ ਸੀ ਨਾ, ਉੱਥੇ ਮੰਡੀ ਲੱਗਦੀ ਸੀ, ਉੱਥੋਂ ਲੋਕ ਖਰੀਦ ਕੇ ਜਾ ਕੇ ਆਪਣੇ ਮਕਾਨ ਬਣਾਉਂਦੇ, ਕੱਚੀ ਲੱਕੜ ਦੇ। ਪੱਕੀ ਦਾ ਨਹੀਂ ਹੁੰਦਾ, ਕੱਚੀ ਲੱਕੜੀ ਚੱਲਦੀ। ਚਲਾ ਗਿਆ ਉੱਥੇ, ਉਸ ਜਾ ਮੈਨੂੰ ਫੋਨ ਕੀਤਾ ਵੀ ਚਾਚਾ ਮੈਂ ਉੱਥੇ ਪਹੁੰਚ ਗਿਆ। ਮੈਂ ਕਿੱਥੇ ਆ? ਚੜ੍ਹਦੇ ਆ, ਲੈਂਦੇ ਆ, ਦੱਖਣਾ ਪਹਾੜਾਂ ਕਿਹੜੇ ਪਾਸੇ? ਕਹਿੰਦਾ ਲਹਿੰਦੇ ਪਾਸੇ। ਮੈਂ ਜੈਦਾਲ ਦੇ ਪਾਸੇ। ਕਹਿੰਦੇ ਆਹੋ। ਮੈਂ ਕਿਹਾ ਇੱਥੇ ਸਰੈੜਿਆਂ ਦੇ ਘਰ ਹੁੰਦੇ ਸੀ। ਉਹਨਾਂ ਕਿਹਾ ਉਹ ਨਾਲ ਉੱਥੇ ਨੰਬਰਦਾਰ ਦਾ ਮੁੰਡਾ ਸੀ, ਉਸ ਚੱਕ ਮੋਟਰਸਾਈਕਲ ਤੇ ਸੀ। ਉਹਨਾਂ ਕਿਹਾ ਉਹ ਤਾਂ ਅੰਦਰ ਚੱਲ ਗਿਆ, ਆਬਾਦੀ ਬਾਹਰ ਆਈ। ਮੈਂ ਉੱਥੇ ਚੱਲ ਜਾਓ। ਉੱਥੇ ਚੱਲ ਗਏ। ਮੈਂ 1 ਕਿੱਲਾ
ਚੜ੍ਹਦੀ ਵੱਲ ਨੂੰ ਤੁਰਿਆ। ਅੱਛਾ ਜਦੋਂ ਸੜਕ ਮੁੜਿਆ ਸੱਜੇ ਹੱਥ ਉੱਥੇ ਖੜੇ ਹੋ ਜਾਏ। ਹਾਂ ਉੱਥੇ ਖੜੇ ਹੋ ਮੈਂ ਖੜੇ ਹੋ ਗਿਆ, ਕਹਿੰਦਾ ਆਹੋ। ਮੈਂ ਸੱਜੇ ਹੱਥ ਨੂੰ ਮੂੰਹ ਕਰ ਲਓ। ਅੱਛਾ 10-20 ਕਰਮਾਂ ਤੁਰੇ ਮੈਂ ਖੱਬੇ ਹੱਥ ਤੁਹਾਡੇ ਖੂਹ ਆ, ਕਹਿੰਦੇ ਜੋ ਖੂਹ ਤੇ ਉੱਤੇ ਖੜੇ ਆ ਪੂਰ ਦਿੱਤਾ ਮੈਂ। ਅੱਛਾ ਮੈਂ 10 ਕਰਮਾਂ ਹੋਰ ਅੱਗੇ ਚੱਲ ਜਾ। ਹਾਂ ਅੱਗੇ ਚੱਲ ਗਿਆ, ਕਹਿੰਦੇ ਮੈਂ ਖੱਬੇ ਹੱਥ ਤੁਹਾਡੇ ਮਸਜਿਦ ਆ, ਉਹਨਾਂ ਕਹੀਏ ਇਹ ਗੁਰਦੁਆਰਾ ਬਣਾ ਲਿਆ। ਅੱਛਾ ਉੱਥੇ ਖੜੇ ਆ। ਚਲੋ ਮੈਂ ਅੱਗੇ 10-15-20 ਕਰਮਾਂ ਚੱਲ ਜਾਓ, ਚੜ੍ਹਦੇ ਨੂੰ ਮੂੰਹ ਕਰ ਲਓ। ਅੱਛਾ ਹੁਣ ਉਹਨਾਂ ਦਾ ਮੂੰਹ ਸੀ ਸ਼ਮਾਲ ਪਾਸੇ ਹਾਂ, ਨੂੰ, ਜਨੂਬ ਪਾਸੇ ਨੂੰ। ਹਾਂ, ਹਾਂ। ਚੜ੍ਹਦੇ ਨੂੰ ਕਰ ਲਓ। ਹਾਂ ਕਰ ਲਿਆ। ਮੈਂ ਤੁਹਾਡੇ ਪਿੱਛੇ ਪਿੰਡ ਛੋਟੀਆਂ ਗਲੀਆਂ ਦਾ ਪੁਰਾਣਾ ਪਿੰਡ ਆ, ਹਾਂ ਜੇ ਇਹਨੂੰ ਮੂੰਹ ਕੀਤਾ ਵੱਡੀਆਂ ਗਲੀਆਂ ਦਾ, ਕਹਿੰਦਾ ਠੀਕ ਆ। ਹੂੰ 4 ਕੱਲੇ ਅੱਗੇ ਚੱਲ ਜਾਓ, ਹੂੰ ਜਿੱਥੇ ਟਾਂਡੀ ਨੂੰ ਰਾਹ ਜਾਂਦਾ ਮੈਂ ਅੱਛਾ ਉੱਥੇ ਚੱਲ ਗਿਆ। ਮੈਂ ਸੱਜੇ ਹੱਥ ਤੁਹਾਡੇ ਟਾਂਡੀ ਨੂੰ ਰਾਹ, ਕਹਿੰਦਾ ਬਿਲਕੁਲ ਸੱਜੇ ਹੱਥ ਆ। ਹਾਂ ਮੈਂ 10 ਕਰਮਾਂ ਅੱਗੇ ਜਾ ਕੇ ਜਨੂਬ ਸ਼ਮਾਲ ਪਾਸੇ ਨੂੰ ਮੂੰਹ ਕਰ ਲਓ। ਹੂੰ ਕਰ ਲਿਆ। ਕਹਿੰਦੇ ਮੈਂ ਕਿਹਾ ਖੋਜਪੁਰ ਦੇ ਮੇਲੇ ਨੂੰ ਰਾਹ ਜਾਂਦਾ, ਹਾਂ। ਕਹਿੰਦੇ ਇਹੋ ਹੀ ਜਾਂਦਾ ਵਾ। ਹਾਂ ਹਾਂ ਚਲੋ ਮੈਂ ਕਿਹਾ ਆ ਜਿਹੜਾ ਖੱਬੇ ਹੱਥ ਹਾਤਾ ਹੈ ਛੱਡ ਗਿਆ, ਅਗਲਾ ਹਾਤਾ ਸਾਡਾ, ਉਹ 'ਚ ਪੇਪਰ ਸੀ। ਉਹਨਾਂ ਕਿਹਾ ਜੀ ਪੇਪਰ ਪਾੜਦਾ ਤਾਂ ਹਾਤਾ ਹੈਗਾ। ਅੱਛਾ ਉੱਥੇ ਜਾ ਕੇ ਉਹਨਾਂ ਆਵਾਜ਼ ਮਾਰੀ, ਫਲਾਣਾ ਸੀ, ਉਹ ਬਾਹਰ ਨਿਕਲ ਗਈ। ਹਾਂ ਉਹ ਅੰਦਰੋਂ ਆਵਾਜ਼ ਆਈ, ਮੈਨੂੰ ਮੋਬਾਈਲ ਸੁਣਦੀ ਸੀ। ਹਾਂ, ਹਾਂ। ਉਹ ਕਿਤੇ ਹੈ ਨਹੀਂ ਇੱਥੇ। ਅੱਛਾ। ਉਹਨਾਂ ਕਿਹਾ ਚਾਚਾ ਸਾਡੀ ਮਿਹਨਤ ਸਾਰੀ ਜ਼ਾਇਆ ਹੋ ਗਈ, ਬੀਬੀਆਂ ਵਾ, ਬੰਦਾ ਇੱਥੇ ਕੋਈ ਨਹੀਂ ਗਾ। ਉਹ ਕਹਿੰਦੇ ਵੀ ਘਰ ਹੈ ਨਹੀਂ। ਹਾਂ ਹਾਂ ਉਹਨੂੰ ਆਪਣੇ ਘਰ ਵਾੜ ਗਏ। ਤੇ ਇੱਕ ਮੇਰਾ ਨਾਲ ਬਹਿੰਦਾ ਹੁੰਦਾ ਸੀ, ਉਹ ਮੁੰਡਾ ਸੀ ਸੋਹਣ ਸਿੰਘ। ਸੋਹਣ ਹਾਂ ਉਹ ਨਾਲ ਦੇ ਪਿੰਡ ਦਾ ਸੀ, ਬੜਚੂਈ ਦਾ। ਤੇ ਉਹਦਾ ਬਾਪ ਜਦੋਂ ਆਖਰੀ ਦਿਨ ਆਏ ਨਾ, ਹਾਂ ਹਲਚਲ ਦਾ ਜ਼ਿਆਦਾ ਜ਼ੋਰ ਪਿਆ। ਹੂੰ ਇੱਕ ਤਲਵਾਰ ਤੇ ਇੱਕ ਬਰਸ਼ੀ ਲੈ ਕੇ 2 ਚੀਜ਼ਾਂ ਆਇਆ ਕਲਾਸ ਦੇ ਵਿੱਚ। ਅੱਛਾ ਉਹਨੂੰ ਕਹਿੰਦਾ ਸੋਹਣ ਸਿੰਘ ਦੇਖ ਮੁਸਲਿਆਂ ਨੂੰ ਵੱਢਣ ਲਈ ਇਹ ਠੀਕ ਆ। ਅੱਛਾ ਉਸ ਦਿਨ ਤੇ ਮਾਸਟਰਾਂ ਕਹਿਤਾ ਵੀ ਅੱਜ ਤੋਂ ਸਕੂਲ ਨਹੀਂ ਤੁਸੀਂ ਆਉਣਾ। ਮੁਹੰਮਦ ਰਮਜ਼ਾਨ ਸਾਹਿਬ ਕੋਲ ਤੇ ਇਹਨਾਂ ਅਲ ਨੂੰ ਮਦੀਨਾ ਇਲੈਕਟ੍ਰੋਨਿਕ। ਅਲ ਮਦੀਨਾ ਇਲੈਕਟ੍ਰਿਕ ਸਟੋਰ ਇਹਨਾਂ ਦੀ ਦੁਕਾਨ ਹੈ, ਇਹਨਾਂ ਦਾ ਬਿਜ਼ਨਸ ਹੈ। ਤੇ ਇਹਨਾਂ ਦੀ ਉਮਰ 12 ਸਾਲ ਸੀ ਜਦੋਂ ਪਾਰਟੀਸ਼ਨ ਹੋਈ ਹੈ। ਆਮ ਤੌਰ ਤੇ ਪਾਰਟੀਸ਼ਨ ਕਿਹਾ ਜਾਂਦਾ, ਲੇਕਿਨ ਸਾਡੇ ਬਜ਼ੁਰਗ ਜਦੋਂ ਗੱਲ ਕਰਦੇ ਆ ਤਾਂ ਉਦੋਂ ਕਹਿੰਦੇ ਆ ਜਦੋਂ ਉਜਾੜੇ ਪਏ ਸੀ। ਆਹ, ਤੇ ਜਦੋਂ ਅਸੀਂ ਦੇਸ਼ 'ਚੋਂ ਆਏ ਸੀ, ਤਾਂ ਅਸੀਂ ਅੱਜ ਦੇਸ਼ ਦੀਆਂ ਗੱਲਾਂ ਕਰਨੀਆਂ ਤੇ ਚੌਧਰੀ ਰਮਜ਼ਾਨ ਸਾਹਿਬ ਨਾਲ ਕਰਨੀਆਂ। ਪਿੰਡ ਲੰਮੇ ਬਾਰੇ ਦੱਸੋ ਸਾਨੂੰ ਜੀ, ਕਿ ਪਿੰਡ ਤੁਹਾਡਾ ਕੈਸਾ ਸੀ? ਘੱਟ ਨਹੀਂ। ਦੋਸਤੋ ਅੱਜ ਅਸੀਂ ਫਤਿਹਪੁਰ 'ਚ ਬੈਠੇ ਹਾਂ ਔਰ ਇੱਕ ਸੀ ਪੰਜਾਬ ਚੈਨਲ ਦੀ ਨਵੀਂ ਐਪੀਸੋਡ ਦੇ ਨਾਲ ਤੁਹਾਡੇ ਨਾਲ ਮੁਖਾਤਬ ਹੈ। ਮੇਰੇ ਨਾਲ ਪ੍ਰੋਫੈਸਰ ਅਹਿਮਦ ਅਬਦੁੱਲਾ ਸਾਹਿਬ ਹੈ। ਤੇ ਅੱਜ ਅਸੀਂ ਬੈਠੇ ਹਾਂ ਪਿੰਡ ਲੰਮੇ ਦੀ ਕਹਾਣੀ ਸੁਣਨ ਵਾਸਤੇ। ਤੇ ਪਿੰਡ ਲੰਮੇ ਦੀ ਕਹਾਣੀ ਅਸੀਂ ਸੁਣਨੀ ਹੈ। ਕਾਫੀ ਆਬਾਦੀ ਸੀ, ਕਾਫੀ ਆਬਾਦੀ ਸੀ, ਇੱਕੋ ਹੀ ਨੰਬਰਦਾਰ ਸੀ। ਨੰਬਰਦਾਰ ਕੋਈ ਸੀ, ਕਈਆਂ ਨੰਬਰ ਪਿੰਡਾਂ 'ਚ 2-2 3-3 4-4 ਨੰਬਰਦਾਰ ਸੀ। 12 ਪਿੰਡਾਂ ਤੇ ਇੱਕ ਜੈਲਦਾਰ ਹੁੰਦਾ ਸੀ। ਅੱਛਾ 12 ਨੰਬਰਦਾਰ ਤਾਂ 13ਵਾਂ ਜੈਲਦਾਰ ਹੁੰਦਾ। ਜ਼ੈਲਦਾਰ ਹਾਂ। ਠੀਕ। ਫਿਰ ਸਫੈਦ ਪੋਸ਼ ਵੀ ਹੁੰਦਾ ਸੀ। ਉਹ ਜੋ ਉਹਨੂੰ ਸਫੈਦ ਪੋਸ਼ ਕਹ ਲਓ, ਜੈਲਦਾਰ ਕਹ ਲਓ, ਇੱਕੋ ਹੀ ਗੱਲ ਹੈ। ਠੀਕ ਹੈ। ਤੇ ਕਿਹੜੀਆਂ ਬਰਾਦਰੀਆਂ ਕਿਹੜੀਆਂ ਸੀ ਪਿੰਡ? ਸਾਰੇ ਯਾਰਾਂ ਬੈਠੇ ਸੀ। ਅੱਛਾ ਟੋਟਲੀ ਰਾਈਆਂ ਇੱਕ ਸ਼ੀਆਂ ਦਾ ਘਰ ਸੀਗਾ, ਬਾਬਾ ਨਿਜ਼ਾਮ ਉਹਦਾ ਨਾਂ ਸੀ। ਕਾਲੀ ਬਾਗਾ ਕਰਕੇ ਕਹਿੰਦੇ ਹੁੰਦੇ ਸੀ, ਇੱਕੋ ਹੀ ਸ਼ੀਆਂ ਦਾ ਘਰ। ਅੱਛਾ ਤੇ ਮੁਸਲਮਾਨਾਂ ਤੋਂ ਇਲਾਵਾ ਹੋਰ ਵੀ ਕੌਮ ਸੀ ਕੋਈ? ਸੀਗੇ ਸੁਰਾੜੇ ਸੀਗੇ ਜਿਹੜੇ ਰੂੰ ਪਿੰਜ ਕੇ ਰਜਾਈਆਂ ਭਰਾਉਂਦੇ ਹੁੰਦੇ ਸੀ ਲੋਕਾਂ ਨੂੰ। ਪਿੰਜੇ ਦਾ ਕੰਮ? ਇੱਕੋ ਹੀ ਪਿੰਜੇ ਦਾ ਕੰਮ ਕੰਮੀ ਸੀ, ਇੱਕ ਸਾਈਡ ਤੇ ਬਾਹਰ ਬੈਠੇ ਸੀ। ਇੱਕੋ ਹੀ ਘਰ? ਇੱਕ ਜਾਂ 2 ਘਰ ਸੁਰਾੜੇ ਸੀਗੇ, ਹਾਂ। ਉਹ ਰੂੰ ਪੈਂਦੇ ਹੁੰਦੇ ਸੀਗੇ। ਤੇ ਰਜਾਈਆਂ ਭਾਨੀਆਂ ਜਾਂ ਰੂੰ ਕੱਤਣਾ ਜਾਂ ਚਰਖੇ ਵੇਲਣੇ ਦਾ ਹੀ ਕੰਮ ਚੱਲਦਾ ਸੀ। ਚਰਖੇ ਨਾਲ ਕੱਤ ਕੇ ਝੱਗੇ ਬਣਦੇ ਸੀ, ਝੱਗੇ ਨਾਲ ਕਰਕੇ ਰਜਾਈਆਂ ਜੁੱਲੇ ਬਣਦੇ ਸੀ। ਕੋਈ ਹੋਰ ਨਹੀਂ, ਸਿਲਾਈ ਮਸ਼ੀਨ ਕੋਈ ਨਹੀਂ ਸੀ। ਸੂਈ ਨਾਲ ਸੀ ਕੇ ਸਾਡੇ ਗਲ ਪਾ ਦੇਣਾ ਮਾਂ ਨੇ। ਸਮਝ ਆਈ? ਧੋਣ ਦੀ ਲੋੜ ਨਹੀਂ ਪੈਂਦੀ ਸੀ, ਕਿਉਂਕਿ ਨਾ ਕੋਈ ਧੋਣ ਦੀ ਚੀਜ਼ ਸੀਗੀ। ਤੇ ਪਾ ਲਿਆ ਤਾਂ ਕਿਤੇ ਨਹਾਉਣ ਲੱਗੇ ਖੂਹ ਤੇ ਉੱਥੇ ਹੀ ਭੇਂ ਭੂੰ ਕੇ ਛਾਪਿਆਂ ਸਿੱਟ ਕੇ ਗਲ ਪਾ ਲਿਆ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਮੇਰੇ ਅੱਬਾ ਜੀ ਨਾਲ ਅਲੀ ਮੁਹੰਮਦ। ਅਲੀ ਮੁਹੰਮਦ ਸੀ। ਤੇ ਪਿੰਡ 'ਚ ਅਮੂਮਨ ਉੱਥੇ ਹੁੰਦਾ ਸੀਗਾ ਵੀ ਬੰਦੇ ਨਾਲ ਕੰਮ ਕਰਾਉਣ ਵਾਲੇ ਨਾ ਲੋਕ ਹੁੰਦੇ ਸੀਗੇ ਜਿਹੜੇ ਚਮਾਰ ਕਹਿੰਦੇ ਸੀ। ਘਰ ਸੀਗੇ ਕੋਈ ਚਮਾਰਾਂ ਦੇ? ਬਾਹਰੋਂ ਲੈਣੇ ਹੁੰਦੇ, ਬਾਹਰੋਂ ਚਮਾਰ ਆਉਂਦੇ। ਸਾਡਾ ਆਖਰੀ ਪਿੰਡ ਸੀ ਜਲੰਧਰ ਦਾ, ਰਿਆਸਤ ਕਪੂਰਥਲੇ ਦਾ। ਅਸੀਂ ਪਿੰਡ ਹੁਸ਼ਿਆਰਪੁਰ ਜਾਂਦੇ ਹੁੰਦੇ ਸੀ। ਅੱਛਾ ਰਹਿੰਦੇ ਜਲੰਧਰ ਵਿੱਚ। ਅੱਛਾ ਆਖਰੀ ਪਿੰਡ ਸਾਡਾ ਪੜਨ ਹੁਸ਼ਿਆਰਪੁਰ। ਜਿੱਦਾਂ 218 ਚੱਕ ਆ, ਪਣ 70 ਚੱਕ ਜਾਂਦੇ ਆ ਭੱਖਰ ਚ। ਇੱਦਾਂ ਹੀ ਅਸੀਂ ਹੁਸ਼ਿਆਰਪੁਰ 'ਚ ਬਣ ਜਾਂਦੇ, ਰਹਿੰਦੇ ਜਲੰਧਰ ਵਿੱਚ। ਉਹ ਰਾਜਪੁਰ ਪਿੰਡ ਸੀ, ਇੱਥੇ ਪਾਣੀ ਜਾਂਦਾ। ਰਾਜਪੁਰ ਹੁਸ਼ਿਆਰਪੁਰ 'ਚ ਪੈਂਦਾ ਸੀ? ਹੁਸ਼ਿਆਰਪੁਰ ਦਾ ਪਿੰਡ ਸੀ, ਅਸੀਂ ਜਲੰਧਰ 'ਚ ਰਹਿੰਦੇ। ਤੁਹਾਡੇ ਪਿੰਡ 'ਚ ਵੀ ਸਕੂਲ ਸੀਗਾ? ਨਹੀਂ,
ਪ੍ਰਾਇਮਰੀ ਸਕੂਲ ਨਹੀਂ ਸਾਡੇ ਨਾਲ ਦੇ ਪਿੰਡ ਜੈਦਾ ਪਿੰਡ ਸੀ ਇੱਕ, ਉੱਥੇ ਸੀਗਾ। ਥੋੜ੍ਹਾ ਚਿਰ ਉੱਥੇ ਮੈਂ ਪੜ੍ਹਨ ਜਾਂਦਾ ਰਿਹਾ, ਲਾਸ਼ੌਰੀ ਵਿੱਚ, ਫਿਰ ਰਾਜਪੁਰੀ ਜਾਂਦੇ ਰਹੇ। ਯਾਨੀ ਥੋੜੇ ਦਿਨ ਹੀ ਗਏ। ਹਾਂ, ਉਹ ਸਾਡੇ ਬਿਲਕੁਲ ਲਾਗੇ ਸਮਾਂ 2 ਮਰਬਿਆਂ ਤੇ ਸੀਗਾ। ਹਾਂ, ਉਹ ਦੂਰ ਨਹੀਂ ਸੀ, ਇਹ 2 ਮੀਲ ਸੀਗਾ। ਤੇ ਹੋਰ ਨੇੜੇ ਪਿੰਡ ਕਿਹੜੇ ਸੀ? ਹਾਂ, ਪਿੰਡ ਇੱਕ ਪਾਸੇ ਖੋਜਪੁਰ ਸੀ, ਠੀਕ, ਚੜ੍ਹਦੇ ਪਾਸੇ। ਹਾਂ, ਜਨੂਬ ਪਾਸੇ ਪਟਨੂਰਾ ਸੀ, ਹਾਂ। ਸ਼ਮਾਲ ਪਾਸੇ ਮੌਲਵੀਆਂ ਦੀ ਤਲਵੰਡੀ ਸੀਗੀ, ਹੂੰ, ਲਹਿੰਦੇ ਪਾਸੇ ਜੈਦਾਂ ਸੀਗੀਆਂ, ਹੂੰ, ਲਹਿੰਦੇ ਪਾਸੇ ਬਸੀ ਸੀਗੀ, ਹੂੰ, ਲਹਿੰਦੇ ਪਾਸੇ ਨਡਾਲੀ ਸੀ ਪਿੰਡ, ਹੂੰ, ਲਹਿੰਦੇ ਪਾਸੇ ਟਾਂਡੀ ਸੀਗਾ, ਯਾਨੀ ਇਸ ਸਾਈਡ। ਹੂੰ, ਪਟਨੂਰੇ ਤੋਂ ਅੱਗੇ ਫਿਰ ਹੋਰ ਪਿੰਡ ਸੀਗਾ, ਫਤਿਹਪੁਰ ਸੀਕਰੀ ਵਗੈਰਾ, ਇਹ ਪਿੰਡ ਸੀਗੇ। ਫਤਿਹਪੁਰ ਦੀ ਹੈ। ਹਾਂ, ਫਤਿਹਪੁਰ ਸੀਕਰੀ ਵਗੈਰਾ। ਤੇ ਕਪੂਰਥਲਾ ਕਿੰਨਾ ਸੀ ਤੁਹਾਡਾ? ਕਪੂਰਥਲਾ 7 ਤੋਂ 6 ਕੁ ਸੀ, ਪੈਦਲ ਤੁਰ ਕੇ ਜਾਂਦੇ ਸੀ। ਮੇਰੇ ਨਾਨਕੇ ਕਪੂਰਥਲੇ ਤੋਂ ਅੱਗੇ ਸੀ ਥੋੜ੍ਹਾ ਜਿਹਾ, ਕਿਹੜਾ ਪਿੰਡ ਸੀ? ਫਾਜਿਆਲ ਪਿੰਡ ਸੀ। ਫਾਜਿਆਲ। ਉਹ ਵੀ ਸਾਰਾ ਮੁਸਲਮਾਨਾਂ ਦਾ ਸੀ ਜਾਂ ਉੱਥੇ? ਨਹੀਂ, ਉਹ ਮੁਸਲਮਾਨ ਸਾਰੇ ਸੀਗੇ, ਹੂੰ। ਲੇਕਿਨ ਡੋਗਰ ਤਾਂ ਰਾਈ ਜਾ ਕੇ ਵਸਦੇ ਸੀ। ਅੱਧੇ ਕੁ ਡੋਗਰ ਸੀ, ਅੱਧੇ ਕੁ ਰਾਈ ਸੀ। ਠੀਕ, ਡੋਗਰ ਕੌਮ ਰਹਿੰਦੀ, ਠੀਕ। ਡੋਗਰਾਂ ਵਾਲਾ ਵੀ ਉਹਨੂੰ ਕਹਿੰਦੇ ਸੀ। ਛੰਡੋਗਰਾ ਵਾਲਾ। ਤੇ ਤੁਸੀਂ ਜਿਹੜੇ ਪਿੰਡ ਜੈਦੇ ਤੁਸੀਂ ਦੱਸਿਆ ਪੜ੍ਹਨ ਗਏ, ਉੱਥੇ ਦੇ ਮਾਸਟਰ ਦਾ ਨਾਂ ਯਾਦ ਹੈ ਕਿਸੇ ਦਾ, ਟੀਚਰ? ਨਹੀਂ। ਤੇ ਫਿਰ ਗਏ ਆ ਤੁਸੀਂ ਰਾਜਪੁਰ ਪੜ੍ਹਨ? ਹਾਂਜੀ, ਉੱਥੇ ਦੇ ਟੀਚਰਾਂ ਦੇ ਨਾਂ ਯਾਦ? ਹਾਂ। ਹੈਡ ਮਾਸਟਰ ਜਿਹੜੇ ਉਹ ਤੁਲਸੀ ਰਾਮ ਸੀ। ਤੁਲਸੀ ਰਾਮ। ਜਿਹੜਾ ਛੋਟਾ ਮਾਸਟਰ ਸੀ ਅਲਾਤਾ ਸੀ, ਉਹ ਸਾਡੇ ਪਿੰਡ ਦਾ ਸੀ, ਲੰਮੇ ਦਾ, ਲੰਮਿਆਂ ਦਾ। 2 ਹੀ ਮਾਸਟਰ ਸੀ। 2 ਹੀ ਮਾਸਟਰ ਸੀ। ਪ੍ਰਾਇਮਰੀ ਸਕੂਲ ਸੀਗਾ, ਥੋੜ੍ਹੀ ਜਿਹੀ ਤਾਦਾਦ ਸੀ ਉੱਥੇ। ਹਰ ਸਾਲ ਹੀ ਮਹਾਰਾਜੇ ਦਾ ਹਾਥੀ ਆਉਂਦਾ ਹੁੰਦਾ ਸੀ। ਅੱਛਾ। ਉੱਥੇ ਸਾਰੇ ਟੂਰ ਪਿੰਡਾਂ ਦਾ ਕੱਢਦਾ ਹੁੰਦਾ ਸੀ, ਹਾਥੀ 'ਤੇ ਆਉਂਦੇ ਹੁੰਦੇ। ਹਾਥੀ ਤੇ? ਉਹਦੇ ਨੁਮਾਇੰਦੇ ਆਪ ਤਾਂ ਨਹੀਂ ਆਉਂਦਾ ਸੀ। ਹਾਂ। ਉਹਦਾ ਵਜ਼ੀਰ ਸੀ ਅਜ਼ੀਜ਼ ਅਹਿਮਦ, ਅੱਛਾ, ਰਾਜਪੂਤ, ਅੱਛਾ, ਮੁਸਲਮਾਨ ਰਾਜ। ਮੁਸਲਮਾਨ। ਹਾਂ, ਉਹ ਸੀਗਾ, ਨਾ ਭੁੱਲ ਗਿਆ ਪਿੰਡ ਦਾ ਯਾਰ। ਅੱਛਾ। ਬਸੀ ਇੱਦਾਂ ਲੰਮੇ। ਤੇ ਤੁਹਾਨੂੰ ਆਪਣੇ ਕਲਾਸ ਫੈਲੋ ਦੇ ਨਾਂ ਕੁਛ ਤੇ ਯਾਦ ਹੈ? ਹਾਂ, ਚੰਦ ਇੱਕ ਦਾ ਯਾਦ ਆ, ਸਿੱਖਾਂ ਦਾ। ਅੱਛਾ, ਸਾਡਾ ਮਨੀਟਰ ਹੁੰਦਾ ਸੀ ਮੰਗਲ, ਅੱਛਾ, ਚੁਮਾਰਾਂ ਦਾ ਮੁੰਡਾ। ਅੱਛਾ। ਇੱਕ ਮੇਰਾ ਨਾਂ ਬਹਿੰਦਾ ਹੁੰਦਾ ਸੀ, ਉਹ ਮੁੰਡਾ ਸੀ ਸੋਹਣ ਸਿੰਘ। ਸੋਹਣ ਸਿੰਘ। ਹਾਂ, ਉਹ ਨਾਲ ਦੇ ਪਿੰਡ ਦਾ ਸੀ, ਬੜਚੂਈ ਦਾ। ਬੜਚੂਈ। ਉਹਦਾ ਬਾਪ ਜਦੋਂ ਆਖਰੀ ਦਿਨ ਆਏ ਨਾ, ਹਾਂ, ਹਲਚਲ ਦਾ ਜ਼ਿਆਦਾ ਜ਼ੋਰ ਪਿਆ। ਹੂੰ, ਇੱਕ ਤਲਵਾਰ ਤੇ ਇੱਕ ਬਰਸ਼ੀ ਲੈ ਕੇ 2 ਚੀਜ਼ਾਂ ਆਇਆ ਕਲਾਸ ਦੇ ਵਿੱਚ। ਅੱਛਾ, ਉਹਨੂੰ ਕਹਿੰਦਾ ਸੋਹਣ ਸਿੰਘ ਦੇਖ ਮੁਸਲਿਆਂ ਨੂੰ ਵੱਢਣ ਲਈ ਇਹ ਠੀਕ ਆ। ਅੱਛਾ। ਉਸ ਦਿਨ 'ਚ ਮਾਸਟਰਾਂ ਕਹਿਤਾ ਵੀ ਅੱਜ ਤੋਂ ਸਕੂਲ ਨਹੀਂ ਤੁਸੀਂ ਆਉਣਾ। ਇੱਕ ਮੇਰਾ ਨਾਂ ਬਹਿੰਦਾ ਹੁੰਦਾ ਸੀ, ਉਹ ਮੁੰਡਾ ਸੀ ਸੋਹਣ ਸਿੰਘ। ਸੋਹਣ ਸਿੰਘ। ਹਾਂ, ਉਹ ਨਾਲ ਦੇ ਪਿੰਡ ਦਾ ਸੀ, ਬੜਚੂਈ ਦਾ। ਬੜਚੂਈ। ਉਹਦਾ ਬਾਪ ਜਦੋਂ ਆਖਰੀ ਦਿਨ ਆਏ ਨਾ, ਹਾਂ, ਹਲਚਲ ਦਾ ਜ਼ਿਆਦਾ ਜ਼ੋਰ ਪਿਆ। ਹੂੰ, ਇੱਕ ਤਲਵਾਰ ਤੇ ਇੱਕ ਬਰਸ਼ੀ ਲੈ ਕੇ 2 ਚੀਜ਼ਾਂ ਆਇਆ ਕਲਾਸ ਦੇ ਵਿੱਚ। ਅੱਛਾ। ਉਹਨੂੰ ਕਹਿੰਦਾ ਸੋਹਣ ਸਿੰਘ ਦੇਖ ਮੁਸਲਿਆਂ ਨੂੰ ਵੱਢਣ ਲਈ ਇਹ ਠੀਕ ਆ। ਅੱਛਾ। ਉਸ ਦਿਨ 'ਚ ਮਾਸਟਰਾਂ ਕਹਿਤਾ ਵੀ ਅੱਜ ਤੋਂ ਸਕੂਲ ਨਹੀਂ ਤੁਸੀਂ ਆਉਣਾ, ਅੱਛਾ। ਸਕੂਲ ਬੰਦ ਕਰ। ਹਾਂ, ਹਾਂ, ਅੱਛਾ, ਇਸ ਤਰ੍ਹਾਂ ਆਇਆ। ਹਾਂ, ਇਸ ਤਰ੍ਹਾਂ। ਦੋ ਦਾ ਨਾਂ ਯਾਦ ਆ, ਹੋਰ ਵੀ ਕੋਈ ਹੋਊਗਾ, ਲੇਕਿਨ ਜਿਹੜਾ ਸਹੀ ਯਾਦ ਆ ਉਹ ਦੱਸ। ਮੰਗਲ ਮਨੀਟਰ 'ਚ ਸੀਗਾ, ਸੋਹਣ ਸਿੰਘ ਕਲਾਸ ਵਾਲੇ ਸੀ। ਤੇ ਮਾਸਟਰਾਂ ਦਾ ਰਵੱਈਆ ਠੀਕ ਸੀਗਾ ਮੁਸਲਮਾਨ ਬੱਚਿਆਂ ਦੇ ਨਾਲ? ਫਰਕ ਹੀ ਕੋਈ ਨਹੀਂ ਸੀਗਾ। ਹਾਂ, ਨਸਲਦਾਰ ਨਸਲ ਇੱਕ ਥਾਂ ਆਉਂਦੇ ਸੀਗੇ। ਹਿੰਦੂ ਸਿੱਖ ਦੀ ਤਮੀਜ਼ ਹੀ ਕੋਈ ਨਹੀਂ ਸੀਗੀ। ਇਹ ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ ਆਪਣੇ ਸਾਰੇ ਆਸਾਨੀ ਨਾਲ ਆਉਂਦੇ ਸੀ। ਇਹ ਤਾਂ ਜਦੋਂ ਰੌਲਾ ਪਿਆ ਨਾ ਕੈਦਿਆਂ ਨੂੰ ਤਾਂ ਬਾਅਦ 'ਚ ਮੈਡਮ ਮੁਹੰਮਦ ਅਲੀ ਜਨਾਹ ਵੀ ਉੱਥੇ ਗਿਆ ਸੀਗਾ। ਰਾਜਪੁਰ ਹੈ। ਚਲੋ ਖੈਰ, ਮੈਂ ਯਾਦ ਕਰਕੇ ਦੱਸਦਾ ਪਿੰਡ ਦਾ। ਠੀਕ। ਉੱਥੇ ਜੈਲਦਾਰ ਸੀ, ਜੈਲਦਾਰ ਕੋ ਗਿਆ ਸੀ। ਹਾਂ, ਪਿੰਡ ਦੇ ਕੋਈ ਲੋਕ, ਤੁਹਾਡੇ ਪਿੰਡ 'ਚੋਂ ਕੋਈ ਮਾਸਟਰ ਸੀਗਾ ਕਿਤੇ ਹੋਰ ਪੜ੍ਹਾਉਂਦਾ? ਨਹੀਂ, ਇਹੋ ਹੀ ਸੀ। ਅੱਛਾ। ਇੱਕੋ ਹੀ ਪੜ੍ਹੇ ਲਿਖੇ ਲੋਕ ਹੀ ਨਹੀਂ ਸੀ, ਤੇ ਇੱਕੋ ਹੀ ਬੰਦਾ ਆਏਗਾ, ਇਹਦਾ ਖਤ ਪੜ੍ਹਦਾ ਹੁੰਦਾ ਸੀ, ਇੱਕੋ ਹੀ ਲਿਖਦਾ ਹੁੰਦਾ। ਪੜ੍ਹੇ ਲਿਖੇ ਬੰਦੇ ਹੈ ਸੀ ਪਿੰਡ 'ਚ? ਬਹੁਤ ਘੱਟ। ਘੱਟ ਸੀ। ਫੌਜ 'ਚ ਸੀਗੇ ਕੋਈ? ਫੌਜ ਵੀ ਇੱਕ ਅੱਧ ਹੋਊਗਾ, ਕੋਈ ਨਹੀਂ ਸੀ। ਜ਼ਿਆਦਾ ਵਾਈ ਬੀਜੀ ਕਰਦੇ ਸੀ? ਵਾਈ ਬੀਜੀ ਜ਼ਿਆਦਾ ਕਰਦੇ ਸੀ। ਆਪਣੇ ਜ਼ਿਮੀਦਾਰ ਸੀ, ਖਾਂਦੇ ਪੀਂਦੇ ਲੋਕ ਸੀ ਉਸ ਜ਼ਮਾਨੇ ਦੇ। ਆਪਣੇ ਵਕਤ ਦੇ ਹਿਸਾਬ ਨਾਲ ਖਾਣ ਪੀਣ ਨੇ ਵੀ ਲੱਖਪਤੀ ਜਾਂ ਕਰੋੜਪਤੀ ਜਾਂ ਹਜ਼ਾਰਪਤੀ। ਅਸੀਂ ਉਸ ਜ਼ਮਾਨੇ ਦੇ ਹਾਂ ਜਦੋਂ
ਪੈਸਾ ਤੜਾ ਕੇ 2 ਧੇਲੇ 4 ਪਾਈਆਂ 8 ਤਮੜੀਆਂ ਲੈਣੀਆਂ, ਠੀਕ ਉਥੋਂ ਖਰਚਾ ਸ਼ੁਰੂ ਕਰਨਾ। ਠੀਕ 2 ਧੇਲੇ ਪੈਸਾ ਤੜਾਉਣਾ, 2 ਧੇਲੇ 4 ਪਾਈਆਂ 8 ਦਮੜੀਆਂ। ਹਾਂ ਦਮੜੀਆਂ ਵੀ ਉੱਥੇ ਮੁੱਕ ਗਈਆਂ। ਹਾਂ ਆ ਦਮੜੀਆਂ ਪਿੱਛੇ ਰਹਿ ਹਾਂ ਗਈਆਂ ਫਿਰ ਇੱਥੇ ਪਾਈਆਂ ਤੱਕ। ਪਾਈਆਂ ਰਹਿ ਗਈਆਂ। ਪਾਕਿਸਤਾਨ 'ਚ ਧੇਲੇ ਹੀ ਆਏ ਸੀ, ਹਾਂ। ਧੇਲੇ ਹੀ ਮੁੱਕ ਗਿਆ, ਫਿਰ ਪੈਸੇ ਚੱਲਦੇ ਰਹੇ। ਹਾਂ ਟਕੇ ਤੇ ਪੈਸੇ ਚਲੇ। ਟਕੇ ਤੇ ਪੈਸੇ 64 ਪੈਸੇ ਦਾ ਰੁਪਈਆ ਹੁੰਦਾ ਸੀ। ਹੂੰ 2 ਠਿਆਨੀਆਂ 4 ਚਵਾਨੀਆਂ 8 ਦੀਵਾਨੀਆਂ 16 ਆਨੇ 64 ਪੈਸੇ। ਹੂੰ ਤੇ ਸਕੂਲ ਦੇ ਜ਼ਮਾਨੇ ਦਾ ਕੋਈ ਵਾਕਿਆ ਯਾਦ ਹੋਵੇ ਕੀ? ਖਾਸ, ਕੋਈ ਜ਼ਿਹਨ 'ਚ ਰਹਿ ਗਿਆ ਹੋਵੇ ਮੁਮਕਿਨ ਹੈ। ਖੇਲਣ ਕੁੱਦਣ ਹੀ ਸੀ, ਉਹ ਨਵਾਂ ਵਾਕਿਆ ਤਾਂ ਕੋਈ ਨਹੀਂਗਾ। ਹੂੰ ਤੁਰ ਕੇ ਜਾਂਦੇ ਹੁੰਦੇ ਸੀ ਹੂੰ ਤੇ ਕਸ਼ਹਿਰਾ ਪਾਲਣਾ ਘਰਦਿਆਂ ਨੇ, ਤੇ ਖੱਦਰ ਦਾ ਝਗਾ ਪਾਲਣਾ ਜਿਹੜਾ ਆਪ ਕੱਟ ਕੇ ਬਣਾਇਆ, ਠੀਕ ਤੇ ਨੰਗੇ ਪੈਰੀਂ ਜਾਣਾ ਤੇ ਨੰਗੇ ਪੈਰੀਂ ਆਉਣਾ। ਰਾਜ ਪੈਰ ਸੜਦੇ ਹੁੰਦੇ ਸੀ। ਅੱਛਾ ਉਹ ਇੱਕ ਥੋੜ੍ਹੇ ਜਿਹਾ ਟਿੱਬਾ ਹੁੰਦਾ ਸੀ, ਉੱਥੇ ਲੁਕੇ ਦੁਆਣੇ ਖਾ ਖੱਪਰ ਸਿੱਟਦੇ ਹੁੰਦੇ ਸੀ। ਹੂੰ ਉਹ ਖੱਪਰਾਂ ਦੇ ਪੈਰ ਰੱਖਦੇ ਆਣਾ, ਅੱਗੋਂ ਵੀ ਤਖਤੀ ਚੁੱਕ ਕੇ ਸਿੱਟ ਦੇਣੀ ਗਾਂ, ਉੱਤੇ ਚੜ੍ਹ ਕੇ ਖੜੇ ਹੋ ਜਾਣਾ। ਅੱਛਾ ਉੱਥੋਂ ਫਿਰ ਚੁੱਕ ਲੈਣੀ ਤਖਤੀ, ਗਾਂ ਸਿੱਟ ਲੈਣੀ, ਹੂੰ ਗਾਂ ਫਿਰ ਪੱਧਰਾ ਆ ਜਾਣਾ। ਹੂੰ ਤੇ ਮੁੰਡੇ ਆਪਣੇ ਜਿਹੜੇ ਸੀਗੇ ਸਿੱਖਾਂ ਹਿੰਦੂਆਂ ਦੇ, ਹੂੰ। ਉਹਨਾਂ ਨਾਲ ਕੋਈ ਖਾਸ ਕਦੀ ਫਰਕ ਤਾਂ ਨਹੀਂ ਸੀ ਇਹਨਾਂ ਫਰਕ ਗੱਲਾਂ ਦਾ ਦਾ? ਨਿਸ਼ਾਨ ਹੀ ਹੈ ਨਹੀਂ ਸੀ। ਨਹੀਂ, ਹੈ ਨਹੀਂ। ਫਰਕ ਆਈ ਗੱਲ ਉਦੋਂ ਆਈ ਆ ਜਦੋਂ ਪਾਕਿਸਤਾਨ ਹਿੰਦੁਸਤਾਨ ਦਾ ਰੌਲਾ ਪਿਆ। ਫਰਕ ਦਾ ਨਿਸ਼ਾਨ ਹੀ ਨਹੀਂ ਸੀ। ਹੂੰ ਇੱਕੋ ਹੀ ਚੀਜ਼ ਸੀ, ਇੱਕੋ ਹੀ ਰਹਿਣ ਸਹਿਣ ਸੀ, ਕੋਈ ਫਰਕ ਨਹੀਂ ਸੀ। ਬਜ਼ੁਰਗਾਂ ਦੀਆਂ ਕੋਈ ਦੋਸਤੀਆਂ ਵੀ ਸੀਗੀਆਂ ਆਲੇ ਦੁਆਲੇ ਸਿੱਖਾਂ ਹਿੰਦੂਆਂ ਨਾਲ ਜਿਵੇਂ ਬਹੁਤ ਜ਼ਿਆਦਾ ਕਿਹੜੇ ਪਿੰਡ? ਬਹੁਤ ਪਟਨੂਰੇ ਪਟਨੂਰੇ ਵਾਲਾ। ਉੱਥੇ ਹਿੰਦੂ ਸੀਗੇ ਜਾਂ ਸਿੱਖ ਸੀ? ਸਿੱਖ ਹਿੰਦੂ ਨਹੀਂ ਸੀ, ਸਿੱਖ ਸੀ ਸਾਰੇ। ਕੋਈ ਖਾਸ ਕਿਹਨਾਂ ਨਾਲ ਯਾਰੀ ਦੋਸਤੀ ਬਜ਼ੁਰਗਾਂ ਦੀ ਸੀ, ਨਾ ਯਾਦ ਹੈ ਕੋਈ? ਸਿੱਖਾਂ ਦੇ ਹਾਂ ਨਹੀਂ ਸਿੱਖਾਂ ਦੇ ਨਾਲ ਨਹੀਂ ਨਾ। ਯਾਰੀਆਂ ਦੋਸਤੀਆਂ ਤਾਂ ਬਾਬਿਆਂ ਦੀਆਂ ਸੀਗੀਆਂ। ਹਾਂ ਅਸੀਂ ਤਾਂ ਖੇਲ ਕੂਦ ਵਾਲੇ ਸੀ। ਹਾਂ ਹਾਂ ਠੀਕ। ਨਾਲ ਦੇ ਕਿਹੜੇ ਕਿਹੜੇ ਪਿੰਡਾਂ 'ਚ ਤੁਸੀਂ ਗਏ ਹੋ ਬਜ਼ੁਰਗਾਂ ਨਾਲ ਕਦੀ ਗਏ? ਨਾਲ ਦੇ ਪਿੰਡਾਂ ਬਥੇਰਿਆਂ 'ਚ ਗਏ, ਬਹੁਤ ਸਾਰੇ। ਅੱਛਾ ਆ 12 ਮੀਲ ਤੇ ਨਕਲਾਂ ਦੇਖਣ ਚੱਲ ਜਾਂਦੇ ਹੁੰਦੇ ਸੀ। ਅੱਛਾ ਅੱਛਾ ਜਿੰਨੇ ਮਰਜ਼ੀ ਪਿੰਡ ਪੁੱਛ ਲਓ, ਬਥੇਰੇ ਪਿੰਡ ਆ। ਧਮਾ ਬੂਟਾ ਵਾ, ਹੂੰ, ਕਾਲਾ ਬੱਕਰਾ ਵਾ, ਮੈਂ ਤੈਨੂੰ ਦੱਸਿਆ ਵਾ, ਫਤਿਹਪੁਰ ਸੀਕਰੀ ਆ, ਟਾਂਡੀ ਆ, ਗੁਰਜੂਈ ਆ, ਹੂੰ, ਇਹ ਭੋਗਪੁਰ ਆ। ਅੱਛਾ ਛਿੰਝ ਵੀ ਪੈਂਦੀ ਹੁੰਦੀ ਸੀ ਕੋਈ ਬਹੁਤ ਮੁਕਾਬਲੇ ਹੋਣੇ? ਛਿੰਝਾਂ ਹੁੰਦੀਆਂ, ਛਿੰਝਾਂ ਪੈਂਦੀਆਂ, ਨਕਲਾਂ ਬਹੁਤ ਹੁੰਦੀਆਂ ਸੀ। ਤੇ ਜ਼ਿਆਦਾ ਕਿਹੜੇ ਪਿੰਡ 'ਚ ਸੀਗਾ ਇਹ? ਹਰ ਪਿੰਡ 'ਚ ਪਹਿਲਵਾਨੀ ਦਾ ਰਿਵਾਜ ਸੀਗਾ। ਹਰ ਪਿੰਡ ਵਿੱਚ ਲੋਕਾਂ ਦਾ ਤੇਲ ਲਾਉਂਦੇ ਸੀ। ਪਹਿਲਵਾਨ ਦਾ ਸ਼ੌਕ ਸੀ। ਹਰ ਘਰ ਦਾ ਫਰਦ ਛੋਟਾ ਜਾਂ ਵੱਡਾ ਘੁਣ ਦਾ ਸ਼ੌਕ ਰੱਖਦਾ ਸੀ। ਵਾਹ। ਉਦੋਂ ਦੱਸਦੇ ਆ ਵੀ ਜਦੋਂ ਕੋਈ ਪਿੰਡ ਦੇ ਵਿੱਚ ਭਲਵਾਨ ਹੋਣਾ ਤਾਂ ਸਾਰੇ ਪਿੰਡ ਵਾਲਿਆਂ ਨੂੰ ਉਹਨੂੰ ਸਾਂਝਾ ਸਮਝਣਾ। ਤਾਂ ਜਿਹੜਾ ਮੋਹਰੇ ਹੁਣ ਉਹਨੂੰ ਸਾਰਾ ਸਮਝਣਾ, ਘੁਲਦੇ ਸਾਰੇ ਸੀ, ਵਰਜਿਸ਼ ਵੀ ਸਾਰੇ ਕਰਦੇ ਸੀ। ਹੂੰ ਸਾਡੇ ਨਾਲ ਸਾਡਾ ਆਪਣਾ ਅਜ਼ੀਜ਼ ਸੀਗਾ, ਬਾਬਾ ਯਕੂਬ ਸੀ ਉਹ ਨਾਂ। ਉਹ ਸਾਰੇ ਰਿਆਸਤ ਵਿੱਚੋਂ ਮਸ਼ਹੂਰ ਸੀਗਾ। ਅੱਛਾ ਮੁੱਲਾਪੁਰ ਅੱਜ ਕੱਲ੍ਹ ਬੈਠੇ ਸੀ, ਮਰ ਗਿਆ ਵਿਚਾਰਾ। ਮੁੱਲਾਂਪੁਰ ਹਾਂ ਫੈਸਲਾਬਾਦ ਠੀਕਰੀ ਦੇ ਵਾਲੇ ਨਾਲ। ਠੀਕ ਆ। ਤੇ ਜ਼ਿਆਦਾ ਤਕੜਾ ਉਹ ਹੀ ਸੀਗਾ। ਸਿੱਖ ਆ ਗਿਆ ਮਾਝੇ ਵਿੱਚ, ਉਹ ਕਹਿਣ ਲੱਗਾ ਵੀ ਮੈਂ ਯਕੂਬ ਦੱਸੋ ਕਿਹੜਾ ਲਿਖੇ ਦਾ ਨਾਂ। ਅੱਛਾ ਉਹਨਾਂ ਆਖਿਆ ਉੱਥੇ ਵੇਲਣਾ ਚੱਲਦਾ, ਉੱਥੇ ਚਲਾ ਗਿਆ। ਅੱਛਾ ਉਹਨਾਂ ਆਖਿਆ ਮੈਂ ਤੇਰੇ ਨਾਲ ਘੁਲਣਾ। ਹੂੰ ਉਹਨਾਂ ਆਖਿਆ ਚਲੋ ਘੋਲ ਬੰਨ ਲਿਆ। ਹੂੰ ਉਹ ਘੋੜੀ ਤੇ ਬਹਿ ਗਿਆ ਤਰੀਕ ਦਾ ਰੱਖ ਕੇ। ਹੂੰ ਉਹਨੂੰ ਪਿੱਛੋਂ ਘੋੜੀ ਦੀ ਪੂਛ ਫੜ ਕੇ ਨਾ ਹੂੰ ਲੱਤਾਂ ਡਾ ਖੜੋ ਗਿਆ, ਅੱਡੀਆਂ ਉੱਡੀਆਂ ਮਾਰੀਆਂ। ਹਾਂ। ਘੋੜੀ ਨਾਲ ਉਧਰੀ ਪਿੱਛੇ ਦੇ ਗਿਆ, ਕਹਿੰਦਾ ਉਹ ਯਕੂਬ ਪੂਛ ਕੱਢ ਦੇਣਾ, ਘੋੜੀ ਛੱਡ ਦੇ। ਹਾਂ ਕਹਿੰਦਾ ਤੂੰ ਕਹਿੰਦਾ ਮੇਰੇ ਨਾਲ ਘੁਲਣਾ, ਮੈਂ ਇੱਥੇ ਤੇ ਸਣੇ ਤੇਰੀ ਘੋੜੀ ਹਾਂ ਪੂਛ ਫੜ ਕੇ 3 ਗੇੜੇ ਦੇ ਕੇ ਵੇਈ ਹੁੰਦੀ ਛੋਟਾ ਦਰਿਆ ਹਾਂ ਹਾਂ ਵਿੱਚ ਦਿਨ ਸਰਨਾ। ਕਹਿੰਦਾ ਸਣੇ ਘੋੜੀ ਜੋ ਫੜ ਕੇ 3 ਗੇੜੇ ਸਿਰ ਤੋਂ ਹੀ ਦੇ ਕੇ ਵੇਈ ਤਿੰਨ ਸਰਨਾ। ਇੰਨਾ ਜ਼ੋਰਾਵਰ ਸੀ। ਹਾਂ ਇੰਨਾ ਜ਼ੋਰ। ਕਹਿੰਦਾ ਜੀ ਬਸ ਮੈਂ ਘੋਲ ਲਿਆ ਜਿਹੜਾ ਕੋਲ। ਵਾਹ। ਫਿਰ ਬੱਲੇ ਆ ਬੱਲੇ ਸਾਡੇ ਹੋ ਗਏ। 18 ਚੱਕ 'ਚ ਵੀ ਆਉਂਦਾ ਰਿਹਾ, ਵਡੇਰਾ ਹੋਇਆ ਸੀ ਤੇ ਯਕੂਬ ਭਲਵਾਨ ਯਕੂਬ। ਆ 218 'ਚ ਲੰਮੇ ਵਾਲੇ ਵੀ ਬੈਠੇ ਆ? ਨਹੀਂ ਅਸੀਂ ਆ ਲੰਮਿਆ, ਤੁਸੀਂ ਉੱਥੇ ਬਾਕੀ ਖੁੱਲੇ ਕਿੰਗਰੇ ਦੇ ਵੀ ਬਾਈ ਆ? ਖੁੱਲਿਆ ਕੰਗਰਿਆਂ ਦੇ ਆ, ਹੂੰ ਖਾਜਿਆਲ ਦੇ ਆ, ਹਾਂ ਬੂਟਾਂ ਦੇ ਆ। ਬੂਟਾਂ। ਅੱਛਾ ਧੰਬਾ ਬੂਟਾਂ 2 ਪਿੰਡ ਸੀਗੇ? ਤਮਾ ਬੂਟਾਂ 2 ਪਿੰਡ। ਜਿੱਦਾਂ ਖੁੱਲੇ ਕਿੰਗਰੇ ਹਾਂ ਦੇ ਹਾਂ ਪਿੰਡ। ਉਹ ਨਾਲ ਹੀ ਰਿਆਸਤ ਦੇ ਸੀਗੇ। ਹੂੰ ਹਬੀਰੇ ਵਾਲੀ ਮਿਲ ਦੇ ਨਾਲ ਹੀ ਲਾਗੇ ਲੱਗਦੇ ਸੀ, ਠੀਕ। ਜਿੱਥੇ ਸ਼ੂਗਰ ਮਿਲ ਸੀ ਨਾ ਹਬੀਰੇ। ਅੱਛਾ ਉਦੋਂ ਮਿਲ ਸੀ? ਹਾਂ ਅੱਛਾ ਠੀਕ। ਤੇ ਇਹ ਦੱਸੋ ਕਿ ਜਦੋਂ ਇਹ ਪਾਰਟੀਸ਼ਨ ਵਾਲਾ ਟਾਈਮ ਆਇਆ ਉਦੋਂ ਹਾਲਾਤ ਕਿਸ ਤਰ੍ਹਾਂ ਬਦਲੇ ਤੇ ਕਿਵੇਂ ਖਰਾਬ ਹੋਏ? ਹਾਲਾਤ ਇਵੇਂ ਖਰਾਬ ਹੋਏ ਕਿ ਅਸੀਂ ਦਿਨ ਨੂੰ 2 ਦਾ ਟਾਈਮ ਸੀਗਾ, ਹੂੰ
ਸਕੂਲ ਜਾਣੋਂ ਹਟ ਗਏ ਹਾਂ। ਹੂੰ। ਅਸੀਂ ਸਾਡੇ ਲੋਕ ਕਹਿੰਦੇ ਸੀ ਵੀ ਅਸੀਂ ਨਹੀਂ ਉੱਠਣਾ, ਅਸੀਂ ਪਾਕਿਸਤਾਨ 'ਚੋਂ ਹਾਂ। ਅੱਛਾ। ਜਲੰਧਰ ਦਾ ਜ਼ਿਲ੍ਹਾ ਪਾਕਿਸਤਾਨ ਜਾ ਗਿਆ। ਠੀਕ। ਸਾਰਾ ਜਹਾਨ ਉੱਠ ਰਿਹਾ, 3 ਪਿੰਡ ਜੈਦਾਂ ਬਸੀ ਤੇ ਲੰਮੇ ਨਹੀਂ ਉੱਠੇ। ਅੱਛਾ। ਇਹਨਾਂ ਆਖਿਆ ਅਸੀਂ ਨਹੀਂ ਉੱਠਣਾ, ਹੂੰ। ਸਾਡਾ ਤਾਂ ਪਾਕਿਸਤਾਨ 'ਚ ਆ। ਹਾਂ। ਉਹਨਾਂ ਵਿੱਚ ਸਿੱਖਾਂ ਨੇ 3 ਪਿੰਡਾਂ ਦੇ ਇਲਾਕੇ ਨੇ ਇਕੱਠੇ ਹੋ ਕੇ ਇੱਕੋ ਟਾਈਮ ਹਮਲਾ ਕੀਤਾ। ਅੱਛਾ। ਜਿੱਦਾਂ ਆਹ ਘਰ ਆ, ਉਹ ਘਰ ਆ, ਉਹ ਘਰ ਆ, ਇਸ ਪਾਸਿਓਂ ਸ਼ਮਾਲ ਪਾਸਿਓਂ 3 ਪਿੰਡਾਂ ਤੇ ਇੱਕ ਟਾਈਮ ਹਮਲਾ ਕਰਦਾ ਵੀ ਇੱਕ ਦੀ ਇਮਦਾਦ ਨਾ ਕਰ ਸਕੇ। ਹੂੰ ਹੂੰ। ਅੱਗੇ ਪਾਸੇ ਇੱਕ ਤਲਵੰਡੀ ਪਿੰਡ ਸੀ, ਉਹਨਾਂ ਕੋਲ 7 ਬੰਦੂਕਾਂ ਸੀ। ਮੈਨੂੰ ਕਹਾਂ। 7 ਬੰਦੂਕਾਂ ਉਹਨਾਂ ਕੋਲ, ਹੋਰ ਕਿਸੇ ਕੋਲ ਹੌਸਲਾ ਨਹੀਂ ਸੀ, ਉਹ ਮੁਸਲਮਾਨ ਸੀ ਸਾਰੇ, ਹੂੰ। ਮੌਲਵੀਆਂ ਦੀ ਤਲਵੰਡੀ ਸੀ ਦੋਨੋਂ। ਅੱਛਾ। ਤੇ ਹਮਲਾ ਕਰਤਾ ਤੇ ਮੈਂ ਮਾਂ ਸਾਡੀ ਫੜ ਕੇ ਸਾਨੂੰ ਤੁਰ ਪਏ ਵੀ ਚਲੋ ਕਮਾਦਾਂ ਜੀ ਬਣਨਾ ਹੀ ਲੋਕੀ ਹੈ। ਹੂੰ ਹੂੰ। ਮਾਲ ਡੰਗਰ ਉੱਦਾਂ ਵਧਾ ਬੂਹੇ ਖੁੱਲੇ ਉੱਦਾਂ ਹੀ ਭੱਜ ਪਿਆ। ਮੈਂ ਆਪਣੀ ਮਾਂ ਦੀ ਉਂਗਲ ਛਡਾ ਕੇ ਤੇ ਮੈਂ ਲੜਾਈ ਦੇਖੀ ਹੈ। ਅੱਛਾ। ਇਹ ਕੋਠੇ ਚੜ੍ਹ ਗਿਆ ਤੇ ਪਿਛਲੇ ਪਾਸੇ ਲੜਾਈ ਹੁੰਦੀ ਸੀ। ਅੱਛਾ। ਉਹਨਾਂ ਨੇ ਬੰਬ ਸਿੱਟਿਆ ਉਰੇ। ਹੂੰ। ਇੱਕ ਅਜ਼ੀਜ਼ ਮੁੰਡਾ ਸੀ, ਅਜ਼ੀਜ਼ ਉਹਦੇ ਕੋਲ ਡਿੱਗਿਆ ਜਾ ਕੇ, ਮੇਰਾ ਚਾਚਾ ਪੀਰ ਮੁਹੰਮਦ ਸੀ ਉਹਨਾਂ। ਹੂੰ। ਉਹਨੂੰ ਆਖਿਆ ਬੰਬ ਚੁੱਕ ਕੇ ਉੱਧਰ ਸਿੱਟ ਦਿਓ, ਉੱਧਰ ਚੱਲੇ। ਹਾਂ ਹਾਂ। ਉਹ ਨਹੀਂ ਸਿੱਟਿਆ, ਦੂਏ ਪਾਸਿਓਂ ਆਇਆ, ਹਾਂ ਹਾਂ। ਲਾਈਨ 'ਚ ਖੜੇ ਸੀ। ਹਾਂ। ਮੈਂ ਉੱਥੇ ਖੜਾ ਦੇਖਦਾ, ਹਾਂ ਉਹ ਬੰਬ ਚੁੱਕ ਕੇ ਸਿੱਟਣ ਲੱਗਾ, ਉਹ ਚੱਲ ਗਿਆ। ਹਾਂ। ਉੱਥੇ ਸ਼ਹੀਦ ਮੇਰੇ ਦੇ ਦਿਆਂ ਸ਼ਹੀਦ। ਮੁਸਲਮਾਨਾਂ ਨੂੰ ਭਾਜ ਪਈ, ਮੁਸਲਮਾਨ ਪਿਛਾਂ ਭੱਜਿਆ ਹੈ। ਹਾਂ ਹਾਂ। ਉਹ ਪਿੰਡ 'ਚ ਵੜ ਗਿਆ। ਫਿਰ ਤਲਵੰਡੀ ਵਾਲੇ ਆਏ ਅੱਛਾ। ਬੰਦੂਕਾਂ ਲੈ ਕੇ। ਹਾਂ ਹਾਂ। ਉਹਨਾਂ ਨੇ ਫੈਰੋਂ ਫੂਰੋਂ ਕਰਕੇ ਪਿੰਡ 'ਚੋਂ ਕੱਢੇ। ਲੋਕਾਂ ਨੇ ਆਖਿਆ ਵੀ ਜੇ ਕਿਸੇ ਕੋਈ ਲਾਗੇ ਛਾਗੇ ਹੈਗਾ ਤਾਂ ਆਪਣਾ ਨਗਦੀ ਚੁੱਕ ਲਓ, ਨਹੀਂ ਹੈਗਾ ਤਾਂ ਤਲਵੰਡੀ ਚੱਲ ਜਾਓ। ਹਾਂ ਹਾਂ। ਮੈਂ ਵੀ ਉੱਥੋਂ ਉਤਰਿਆ, ਉੱਠ ਕੇ ਥੱਲੇ ਉਤਰਿਆ, ਉਤਰ ਕੇ ਲਾਗੇ ਕਮਾਲ ਸੀ, ਉੱਥੇ ਵੜ ਗਿਆ। ਹਾਂ ਹਾਂ। ਅੱਛਾ, ਤੁਹਾਨੂੰ ਪਤਾ ਨਹੀਂ ਵੀ ਮਾਂ ਹੁਣੀ ਕਿੱਧਰ ਆ? ਨਹੀਂ ਕੋਈ ਨਹੀਂ ਪਤਾ, ਇਕੱਲਾ ਹੀ। ਅੱਛਾ। ਜਿਹਦੇ ਕੋਠੇ ਤੇ ਚੜਿਆ ਸੀ ਉੱਥੇ ਉਹਦੀ ਮਾਈ ਨਾਲ ਜੀਵਾਂ ਸੀ। ਅੱਛਾ। ਉਹ ਘਗਰਾ ਪਾਉਂਦੀ ਹੁੰਦੀ ਸੀ। ਹਾਂ। ਉਹ ਕਹਿੰਦੀ ਉਹ ਕਮਾਚ ਬੈਠੀ ਸੀ। ਅੱਛਾ। ਉਹ ਕਹਿੰਦੀ ਜਾਣਿਆ ਤੂੰ ਕਿੱਥੇ ਆ? ਹਾਂ ਜਾਣਾ ਕਹਿੰਦੀ ਸੀ। ਹਾਂ। ਮੈਂ ਕਿਹਾ ਵੀ ਤੇਰੀ ਮਾਂ ਕਿੱਥੇ, ਤੇਰੀ ਦਾਦੀ ਕਿੱਥੇ, ਫਲਾਣਾ, ਮੈਨੂੰ ਤਾਂ ਪਤਾ ਨਹੀਂ। ਹਾਂ ਤੂੰ ਕਿੱਥੋਂ ਆਇਆ? ਮੈਂ ਤੇਰੇ ਕੋਠੇ ਚੜਿਆ ਸੀ ਹਾਂ। ਹਾਂ। ਚੜਾਈ ਦੇਖਣ। ਹੂੰ ਹੂੰ। ਚਲੋ ਕਹਿੰਦੀ ਹੁਣ ਖਿੱਚ ਕੇ ਮੈਨੂੰ ਆਪਣੇ ਲਾਗੇ ਕਰ ਲਿਆ। ਹਾਂ ਕਹਿੰਦੀ ਹੁਣ ਤੂੰ ਜਾਈ ਨਾ, ਹਾਂ। ਮੇਰੇ ਨਾਲ ਜਾਈ। ਮੈਂ ਕਿਹਾ ਚਲੋ। ਹੂੰ ਹੂੰ। ਉਹਨੂੰ ਦਮਾ ਸੀ, ਉਹ ਖੰਗਾਂਗਾ ਜੋ ਗਾਰੀ ਖੰਗੀ। ਮੈਂ ਆ ਬੇਬੇ ਮੈਨੂੰ ਛੱਡਤਾ ਸਹੀ। ਹਾਂ ਹਾਂ। ਮੈਂ ਥੋੜਾ ਖਿਸਕਿਆ ਜੋ ਕਿ ਉਹ ਤੂੰ ਗਾਂ ਨਿਕਲ ਗਿਆ। ਹਾਂ ਹਾਂ। ਮੈਂ ਕਿਹਾ ਵੀ ਇਹ ਤਾਂ ਮੈਨੂੰ ਵੀ ਲਊਗੀ। ਹਾਂ ਹਾਂ। ਜਦੋਂ ਐਲਾਨ ਕੀਤਾ ਨਾ ਆ ਕੇ ਤਲਵੰਡੀ ਆਇਆ ਨੇ, ਹਾਂ। ਉਦੋਂ ਵੀ ਇੱਧਰ ਤਲਵੰਡੀ ਜਦੋਂ ਸਾਡਾ ਖੂਹ ਤਲਵੰਡੀ ਵਾਲੀ ਸੀ। ਅੱਛਾ। ਤਲਵੰਡੀ ਵਾਲੇ ਦੇ ਖੂਹਾਂ ਤੇ ਜਾ ਕੇ ਬਹਿ ਜਾਓ ਤੇ ਇਕੱਠੇ ਹੋ ਜਾਓ। ਹੂੰ ਮੈਂ ਵੀ ਆਪਣੇ ਖੂਹ ਤੇ ਚਲਾ ਗਿਆ। ਹੂੰ ਹੂੰ। ਉੱਥੇ ਸਾਰੇ ਹੀ ਆਏ ਸੀ। ਹੂੰ ਹੂੰ। ਮੇਰਾ ਬਾਪ, ਮੇਰਾ ਚਾਚਾ, ਹਾਂ ਮੇਰਾ ਹੋਰ ਰਿਸ਼ਤੇਦਾਰ ਜਿਹੜੇ ਉਹ ਨਹੀਂ ਆਏ। ਹਾਂ। ਪਤਾ ਨਹੀਂ ਮਰੇ ਆ ਜੀ ਆ ਕੀ ਆ। ਉਹ ਤਲਵੰਡੀ ਚਲੇ ਗਏ, ਫੇਰ ਵੀ ਨਹੀਂ ਆਏ। ਅੱਛਾ। ਦਾਦੀ ਦਾਦੀ ਵੀ ਨਹੀਂ? ਹੈਂ? ਦਾਦੀ? ਦਾਦੀ ਵੀ ਆ ਗਈ, ਮਾਂ ਵੀ ਆ ਗਈ, ਸਾਰੇ ਆ ਗਏ। ਠੀਕ। ਚਾਚਾ ਤੇ ਤਾਇਆ, ਅੱਬਾ ਮੇਰਾ ਤੇ ਤਾਏ ਜਿਹੜੇ ਇਹ ਨਾ ਆਏ। ਹੂੰ ਹੂੰ। ਉਹ ਮੰਜੀ ਚੁੱਕੀ ਚੁੱਕ ਕੇ ਤੇ ਉਹਨਾਂ ਆਖਿਆ ਲਾਸ਼ ਚੁੱਕ ਲਿਆ ਜੀ। ਹੂੰ ਹੂੰ। ਉੱਥੇ ਗਿਆ ਤੇ ਇੰਨੀ ਵੱਡੀ ਟੁੱਕੀ ਸੀ, ਉੱਥੇ ਕੁੱਤਾ ਭੌਂਕਦਾ ਸੀ, ਮੰਜੀ ਉੱਤੇ ਮੂੰਹ ਦੀ ਮਾਰ ਕੇ ਹਾਂ। ਉਰਾਂ ਆ ਗਿਆ। ਉਹ ਫਿਰ ਤਲਵੰਡੀ ਆ ਕੇ ਰਲੇ ਸਨ। ਤਲਵੰਡੀ ਇੱਕ ਪਿੰਡ ਵਿੱਚ 20 ਪਿੰਡ ਬੜੇ ਸੀ। ਸਾਰੀ ਰਾਤ ਕੰਨ ਨਾਲ ਖੜਿਆ, ਮੀਂਹ ਪੈਂਦਾ ਸੀ। ਹਾਂ। ਰੋਂਦਿਆਂ ਨਿਗਾਰਤੀ, ਰੋਟੀ ਮੰਗੀ, ਰੋਟੀ ਕਿੱਥੋਂ ਮਿਲੇ ਉੱਥੇ? ਹਾਂ। ਨਾ ਪਕਾਉਣ ਨੂੰ ਨਾ ਖਾਣ ਨੂੰ ਕੁਝ। ਸਾਰੀ ਰਾਤ ਹੀ ਰੋਂਦਿਆਂ ਨਿਗਾਰਤੀ। ਕਹਿੰਦੇ ਕਿਹੜੇ ਵੇਲੇ ਫਿਰ ਸੌਂ ਗਿਆ ਰੋ ਰਾ ਕੇ। ਹਾਂ। ਸਵੇਰ ਨੂੰ ਉੱਠੇ ਕਹਿਣਗੇ ਵੀ ਬੇਗਵਾਲ, ਅੱਛਾ। ਉਹ ਪਿੰਡ ਦਾ ਨਾਂ ਜਿਹੜਾ ਭੁੱਲਦਾ ਸੀ, ਅਜੀਜ਼ਾ ਮੈਂ ਜਿੱਥੇ ਦਾ ਬੇਗਵਾਲ ਸੀ। ਅੱਛਾ। ਉਹਦਾ ਭਰਾ ਹੀ ਜੈਲਦਾਰ ਸੀ। ਠੀਕ। ਬੜਾ ਮਸ਼ਹੂਰ ਪਿੰਡ ਸੀ, ਇਹ ਕਸਬਾ ਨਵਾਸ ਸੀ। ਹੂੰ। ਬੇਗਵਾਲ ਚੱਲ ਗਿਆ। ਬੇਗਵਾਲ ਅੱਗੇ ਬੇਗਵਾਲ ਰਾਤ ਰਿਹਾ ਉੱਥੇ। ਹੂੰ। ਉੱਥੇ ਰਹਿ ਕੇ ਫਿਰ ਅੱਗੇ ਕੈਂਪ ਲੱਗਾ ਜਾ ਕੇ ਦਬੂਲੀ ਪਿੰਡ ਸੀ, ਅੱਛਾ। ਸੜਕ ਦੇ ਕੰਢੇ ਤੇ। ਅੱਛਾ। ਦਬੂਲੀ ਜਾ ਕੇ ਕੈਂਪ ਲੱਗ ਗਿਆ। ਕਮ ਸੇ ਕਮ 5 ਮਹੀਨਾ ਵਿੱਚ। ਅੱਛਾ। ਐਡਾ ਵੱਡਾ ਕੈਂਪ, ਐਡਾ ਵੱਡਾ ਕੈਂਪ ਸੀ। ਬਹੁਤ ਸਾਰੇ ਪਿੰਡ ਉੱਥੇ ਸਾਰੇ ਅੱਗੇ ਵੀ ਸੀ, ਹੋਰ ਜਮ੍ਹਾਂ ਹੋ ਗਏ। 1 ਮਹੀਨਾ ਜਾਂ 29 ਦਿਨ ਰਹੇ ਉੱਥੇ। ਹੂੰ ਫਿਰ ਫੌਜ ਦੀਆਂ ਗੱਡੀਆਂ ਆਈਆਂ, ਕੋ ਕਹਿੰਦੇ ਵੀ ਕੈਂਪ ਤੋੜਨਾ। ਹੂੰ। ਆਵਾਮ ਕਹਿਣਗੇ ਵੀ ਤੁਸੀਂ ਖੜਾ ਸਿੰਧੂ ਹੋ, ਸਿੱਖ ਹੋ, ਮੁਸਲਮਾਨ ਹੋ, ਅਸੀਂ ਤੇ ਨਹੀਂ ਤੋੜਨਾ। ਹੂੰ। ਅਸੀਂ ਤਾਂ ਹੁਣ ਬੈਠੇ ਹਾਂ ਜਿੱਥੇ ਬੈਠੇ ਹਾਂ। ਹੂੰ। ਤੇ ਉਹਨਾਂ ਦੇ ਤਸੱਲੀ ਕਰਕੇ ਉਹਨਾਂ ਤੋੜੇ। ਉਹਨਾਂ ਲਿਆ ਕੇ ਕੈਂਪ ਫੇ ਲਿਆ ਕੇ ਬਿਆਸਾ ਦਰਿਆ ਤੇ ਬਿਠਾਉਣਾ ਸੀ। ਹੂੰ। ਮੇਰੀ ਦਾਦੀ, ਮੇਰੀ ਚਾਚੀ ਗੁੱਸੇ ਹੋ ਗਈ ਸੀ ਦਾਦੀ ਕੋਲ। ਉਹ ਚਾਚੇ ਦੇ ਨਿਆਣੇ ਸੀਗੇ। ਹੂੰ। ਉਹ ਇੱਕ ਰਿਸ਼ਤੇਦਾਰਾਂ ਦਾ ਗੱਡਾ ਸੀ, ਕਿਸੇ ਹੋਰ ਪਿੰਡ ਦਾ। ਹੂੰ। ਉਹ ਤੇ ਨਿਆਣੇ ਲੈ ਕੇ ਬਹਿ ਗਏ। ਹੂੰ। ਉਹ ਪਿੱਛੇ ਰਹਿ ਗਿਆ। ਅਸੀਂ ਬਿਆਸਾ ਦਰਿਆ ਤੋਂ ਉਰਲੇ ਪਾਸੇ ਆ ਗਏ, ਹੂੰ। ਪਾਕਿਸਤਾਨ ਵਾਲੀ ਸਾਈਡ। ਹੂੰ। ਪਹਿਲਾ ਹੀ ਕਾਫਲਾ ਜਿਹੜਾ ਚੱਲਿਆ ਉੱਥੇ ਕੋਲੋਂ ਬਹਿਣਾ ਸੀ। ਹੂੰ।
ਅੱਧਾ ਕਾਫਲਾ ਪਿਛਲੇ ਪਾਸੇ ਬਹਿ ਗਿਆ ਚੜ੍ਹਦੇ ਪਾਸੇ ਦਰਿਆਓਂ, ਅੱਧਾ ਲਹਿੰਦੇ ਪਾਸੇ ਆ ਗਿਆ। ਅੱਛਾ ਰਾਤ ਨੂੰ ਜੀ ਬਾਰਿਸ਼ ਇੰਨੀ ਹੋਈ ਫਲੱਡ ਆ ਗਿਆ ਜਿਹੜਾ ਪਿਛਲੇ ਪਾਸੇ ਸਾਰਾ ਹੀ ਰੁੜ ਗਿਆ। ਬਾਰਿਸ਼ ਹੋ ਗਈ। ਮੇਰੀ ਦਾਦੀ ਵੀ ਰੁੜ ਗਈ, ਉਹ ਨਿਆਣੇ ਵੀ ਰੁੜ ਗਏ। ਮੇਰਾ ਚਾਚਾ ਸੀ ਉਹ ਚੋਚ ਵੀ ਰੁੜਿਆ, ਉਹ ਹਰ ਬਚ ਗਿਆ। ਇੱਕ ਚਾਚੇ ਦਾ ਬੋਲ ਸੀਗਾ, ਉਹ ਕਿ ਉੱਚੇ ਥਾਂ ਚਾਚਾ ਖੜਾ ਸੀਗਾ ਤਾਂ ਅਸਗਰਾ ਨਾਮ ਅੱਜ ਕੱਲ੍ਹ ਸਾਹੀਵਾਲ। ਅੱਛਾ ਉਹ ਦੇਖਿਆ ਵਸ ਕੇ ਰੁੜਿਆ ਤਾਂ ਕੱਪੜਾ ਸਿੱਟਿਆ, ਉਹਨਾਂ ਦਾ ਅਸਗਰਾ ਕੱਪੜਾ ਫੜ ਛੋਟਾ ਜਿਹਾ ਸੀਗਾ, ਉਹਨੂੰ ਫੜ ਲਿਆ, ਉਹਦੇ ਪੈਰਾਂ 'ਤੇ ਪਾ ਪੂ ਕੇ ਢੱਡ 'ਚ ਪਾਣੀ ਕੱਢਿਆ, ਉਹ ਬਚ ਗਿਆ। 3 ਜੀ ਰੁੜ ਗਏ ਤੇ 2 ਇਹ ਬਚ ਗਿਆ। ਦਾਦੀ ਸਾਡੀ ਉੱਥੇ ਰੁੜ ਗਈ ਸੀ। ਉੱਥੇ ਬਹੁਤ ਨੁਕਸਾਨ ਹੋਇਆ ਜੀ, ਵੈਸੇ ਤਾਂ ਬਹੁਤ। ਹਾਂਜੀ, ਜਿਹੜੇ ਪਾਰ ਰਹਿ ਗਏ ਸੀ ਉਹ ਰੁੜ ਗਏ, ਜਿਹੜੇ ਉਰ ਰਹਿ ਗਏ ਸੀ ਉੱਥੋਂ ਉੱਠ ਕੇ ਗਡਾਣੇ ਆ ਗਏ। ਗਡਾਣੇ ਉੱਥੇ ਤਾਂ ਅੰਮ੍ਰਿਤਸਰ ਮੰਡੀ ਕੈਂਪ ਲੱਗ ਗਿਆ। ਅੰਮ੍ਰਿਤਸਰ ਮੰਡੀ ਵਿੱਚ ਅਸੀਂ ਆ ਗਿਆ, ਉਹ ਸਾਹਮਣੇ ਦਰਬਾਰ ਸਾਹਿਬ ਆ ਜਿਹੜਾ ਇਹਨਾਂ ਦਾ ਸਿੱਖਾਂ ਦਾ, ਉਹ ਬੜਾ ਚਮਕਦਾ ਦਮਕਦਾ ਵੀ ਚਲੋ ਉਹ ਦੇਖ ਕੇ ਆਈਏ। ਮੁੰਡੇ ਰਲ ਕੇ ਥੋੜਾ ਅੱਗੇ ਗਿਆ ਤਾਂ ਸਿੱਖ ਪੈ ਗਿਆ ਸਾਹਮਣੇ, ਕੂਕਾਂ ਚੀਕਾਂ ਮਾਰੀਆਂ, ਨੱਠ ਕੇ ਪਿਛਾਂਹ ਮੁੜਿਆ, ਸਾਰਾ ਕੈਂਪ ਹੀ ਉੱਠ ਕੇ ਆਇਆ ਨੂੰ ਆ ਗਿਆ। ਉਹ ਨੱਠ ਗਿਆ ਵੀ ਕੀ ਹੋਇਆ, ਤੁਸੀਂ ਕਿੱਥੇ ਗਏ ਸੀ? ਜੇ ਉਹਨੂੰ ਕੋਈ ਦਰਬਾਰ ਸਾਹਿਬ ਦੇਖਣ ਗਏ ਤਾਂ ਫਿਰ ਜੁੱਤੀਆਂ ਮਾਰ। ਅਸੀਂ ਅਮਰੂਦ ਖਾਣ ਲਗਾਏ ਸੀ, ਅਮਰੂਦਾਂ ਦਾ ਬਾਗ। ਦੇਖ ਲਓ ਬੱਚੇ ਆ, ਬੱਚੇ ਨੂੰ ਪਤਾ ਵੀ ਹੈ ਵੀ ਇਹ ਸਾਰੀ ਇਹਨਾਂ ਦੀ ਤਰਫੋਂ ਹੋ ਰਹੀ ਹੈ ਜਾਂ ਇਸ ਵੇਲੇ ਗੁੱਸੇ ਜਾਂ ਤੈਸ਼ ਹੈ। ਬੱਚੇ ਹੀ ਹੁੰਦੇ ਹਨ ਕਿ ਦਰਬਾਰ ਸਾਹਿਬ ਉਹ ਸਾਹਮਣੇ ਚਮਕਦਾ ਵਾ, ਕੱਲਾ ਬਾਰ ਸੀਗਾ, ਹੁਣ ਤਾਂ ਸ਼ਹਿਰ 'ਚ ਆ ਗਿਆ। ਅੱਛਾ, ਇਹਨਾਂ ਦਾ ਜਿਹੜਾ ਹੁਣ ਮਸ਼ਹੂਰ ਸਿੱਖਾਂ ਦਾ ਦਰਬਾਰ ਸਾਹਿਬ, ਉਹਦੀ ਮੈਂ ਗੱਲ ਕਰ। ਹਾਂਜੀ, ਗੋਲਡਨ ਟੈਂਪਲ ਵੀ ਕਹਿੰਦੇ। ਹਾਂ, 2 ਹੀ, ਇਹ ਦੂਸਰਾ ਪਾਕਿਸਤਾਨ 'ਚ ਜਿੱਥੇ ਗੁਰੂ ਨਾਨਕ ਸਾਹਿਬ ਪੈਦਾ ਹੋਏ, ਨਨਕਾਣੇ। ਹਾਂਜੀ। ਅੱਛਾ, ਫਿਰ ਉੱਥੇ ਤੁਸੀਂ ਅੰਮ੍ਰਿਤਸਰ ਕਿੰਨਾ ਚਿਰ? ਅੰਮ੍ਰਿਤਸਰ ਆ ਕੇ 1-2 ਦਿਨ ਰਹੇ ਸੀ। ਅੱਛਾ, ਉੱਥੋਂ ਫਿਰ ਆ ਕੇ ਅੱਗੇ ਟਰੱਕ ਆ ਗਏ ਪਾਕਿਸਤਾਨ ਦੇ। ਟਰੱਕਾਂ ਦੇ ਚੁੱਕ ਕੇ ਲਿਆ ਕੇ ਸਾਨੂੰ ਛਾਉਣੀ ਵਿੱਚ ਵਾਲਟਨ ਸਕੂਲ ਸਿੱਟ ਦਿੱਤਾ। ਭੁੱਖੇ ਤੇ ਆਏ ਸੀਗੇ, ਖਾਧਾ ਕੁਛ ਨਹੀਂ ਸੀ। ਫੌਜੀ ਚੂਨਾ ਖਿਲਾਰਦੇ ਸੀ ਨਾਲੀਆਂ 'ਤੇ। ਅੱਛਾ, ਮੈਂ ਵੀ ਜਾ ਕੇ ਚੂਨਾ ਖਿਲਾਰਨ ਲੱਗ ਪਿਆ। ਅੱਛਾ, ਥੋੜ੍ਹਾ ਜਿਹਾ ਚੂਨਾ ਖਿਲਾ ਰਿਹਾ, ਉਹਨਾਂ ਮੈਨੂੰ ਇੰਨੀਆਂ ਸਾਰੀਆਂ ਰੋਟੀਆਂ ਦਿੱਤੀਆਂ। ਅੱਛਾ, ਮੈਂ ਰੋਟੀਆਂ ਲੈ ਕੇ ਜਾਇਆ, ਸਾਰੇ ਉਹ ਜਿਹੜੇ ਅੰਦਰ ਬੈਠੇ ਕੁੱਦ ਕੇ ਪੈ ਗਏ, ਜਾਂਦੇ ਆ ਤੂੰ ਕਿੱਥੋਂ ਰੋਟੀਆਂ ਲੈ ਆਇਆ? ਮੈਂ ਕਿਹਾ ਫੌਜੀਆਂ ਨੇ ਚੂਨਾ ਖਿਲਾਰਦਾ, ਉਹਨਾਂ ਮੈਨੂੰ ਦਿੱਤੀ। ਉੱਥੇ ਵੀ ਇੱਕ ਅੱਧਾ ਦਿਨ ਰਿਹਾ, ਉੱਥੋਂ ਉੱਠੇ ਤਾਂ ਫਿਰ ਕਹਿਣਗੇ ਵੀ ਹੁਣ ਕਿੱਥੇ ਜਾਈਏ, ਕੋਈ ਅਤਾ ਪਤਾ ਤਾਂ ਹੈ ਨਹੀਂ। ਸਾਡੇ ਮੀਆਂ ਬਾਪ ਦੇ ਚਾਚੇ ਤਾਏ ਦੇ ਕੋਲ ਸਾਹੀਵਾਲ ਰਹਿੰਦੇ ਸੀ, ਸਾਹੀਵਾਲ ਚੱਲਦੇ। ਉੱਥੋਂ ਮਾਲ ਗੱਡੀ 'ਤੇ ਕੋਈ ਛੱਤ 'ਤੇ ਕੋਈ ਥੱਲੇ ਖੁੱਲ੍ਹੇ ਡੱਬੇ 'ਚ ਬਹਿ ਕੇ ਤੇ ਚੀਚਾਵਤਨੀ ਚਲੇ ਗਏ। ਚੀਚਾਵਤੀਆਂ ਤੁਰ ਕੇ ਬੂਰੇ ਚਲੇ ਗਏ। ਉੱਥੇ ਕੋਈ ਟੋਪੀਆਂ ਵਾਲਾ, ਉੱਥੇ ਟੋਪੀਆਂ ਵਾਲਾ ਕੋਈ ਇਲਾਕਾ ਸੀ, ਪਿੰਡ ਸੀ, ਉੱਥੇ ਉਹ ਰਹਿੰਦੇ ਸੀ। ਉੱਥੇ ਚਲੇ ਗਏ, ਉਹਨਾਂ ਕੋਲ ਰਹਿਣ ਸਹਿਣ ਲੱਗ ਪਿਆ। ਸ਼ੇਖਵਾਲ ਦੇ ਲਾਗੇ ਹੀ ਵੱਡੀ ਇੱਕ ਨਹਿਰ ਆ, ਉੱਥੇ ਜ਼ਮੀਨ ਪਵਾ ਲਈ, ਉੱਥੇ ਆ ਕੇ ਵਾਈ ਬੀਜੀ ਸ਼ੁਰੂ ਕਰਦੀ। ਮੈਂ ਸ਼ੇਖਵਾਲ ਬਣ ਚੱਲਣ ਲੱਗ ਪਿਆ। ਅੱਛਾ, ਨਹਿਰ ਤੋਂ ਦੂਏ ਪਾਸੇ ਪਿੰਡ ਸੀ, ਦੂਏ ਪਾਸੇ ਜਾ ਪਾਣੀ ਜਾਂਦੇ ਹੁੰਦੇ। ਉੱਥੇ ਸਾਲ 6 ਮਹੀਨੇ ਰਹੇ। ਕਹਿਣਗੇ ਵੀ ਸਰਕਾਰੀ ਜ਼ਮੀਨ ਆ, ਮਹਾਜਨ ਨੂੰ ਅਲਾਟ ਨਹੀਂ ਹੋਣੀ। ਉੱਥੋਂ ਫਿਰ ਵਾਲਦਿਆਂ ਉੱਠੇ, ਉੱਠ ਕੇ ਲੈਲਪੁਰ ਆ ਗਏ। ਲੈਲਪੁਰ ਸਾਡੇ ਰਿਸ਼ਤੇਦਾਰ ਸੀ, ਇੱਥੇ ਬੁੱਢੀ ਪਿੰਡ। ਅੱਛਾ, ਪੈਂਸਲੇ ਦੇ ਨਾਲ 2 ਮੀਲ ਤੇ ਬੁੱਢੀ ਪਿੰਡ। ਉੱਥੇ ਆ ਕੇ ਗੋਜਰੇ ਰੋਡ ਤੇ ਜਾਂ ਗੋਜਰੇ ਰੋਡ ਤੇ 2 ਮਰਬੇ ਹਟਵਾਵਾਂ ਲਹਿੰਦੇ ਪਾਸੇ, 1-1.5 ਕਿਲੋਮੀਟਰ ਤੇ। ਠੀਕ, ਧਰਮਕੋਟ, ਦਾਰਾਪੁਰ, ਬੁੱਢੀ ਪਿੰਡ, ਨੰਗਲ ਪਿੰਡ ਆ, ਕਾਫੀ ਸਾਰੇ। ਠੀਕ, ਇੱਥੇ ਫਿਰ ਥਾਲ 'ਚ ਬਾਅਦ 'ਚ ਆਏ। ਹਾਂ, ਫਿਰ ਉੱਥੇ ਪੜ੍ਹਨ ਧਰਮਕੋਟ ਪਿੰਡ ਆ, ਉੱਥੇ ਪੜ੍ਹਨ ਲੱਗ ਪਏ। ਉੱਥੇ 7ਵੀਂ ਦਾ ਹੀ ਪੜ੍ਹੇ। ਫਿਰ ਮੈਂ ਠੀਕਰੀ ਵਾਲੇ ਆ ਕੇ ਪੜ੍ਹਨ ਲੱਗ ਪਿਆ। ਅੱਛਾ, ਹੁਣ ਔਖੇ ਵੇ ਦੀ ਗੱਲ ਸੁਣ ਲਓ, ਠੀਕਰਾ ਸਾਤੋਂ 7 ਮੀਲ ਸੀ। ਕੋਈ ਸ਼ਾਇਦ ਕੋਲ ਨਹੀਂ, ਬਸਤਾ ਚੁੱਕਣਾ, ਸਵੇਰੇ ਤੜਕੇ ਸਕੂਲ ਪਹੁੰਚ ਜਾਣਾ, ਪੈਦਲ ਤੁਰ ਕੇ ਜਾਣਾ, ਪੈਦਲ ਤੁਰ ਕੇ ਆਉਣਾ। ਫਿਰ ਮੇਰਾ ਚਾਚਾ ਲੱਗਣ ਸੀ, ਮੇਰੇ ਸਾਹੀਵਾਲ ਰਹਿੰਦਾ ਸੀ, ਉਹ ਆਇਆ। ਉਹ ਮੇਰੇ ਬਾਪ ਨੂੰ ਕਹਿੰਦਾ ਮੁੰਡੇ ਨੂੰ ਸਾਈਕਲ ਲੈ ਦੇਣਾ, ਕਹਿੰਦਾ ਮੈਂ ਕੋਈ ਹਿੰਮਤ ਹੋਵੇ ਸਾਈਕਲ ਲੈ ਦਾਂ। ਹੋਰ ਹੀ ਮੁੰਡੇ ਪਹੁੰਚ ਜਾਂਦੇ ਇੱਕ ਦੇ ਨਾਲ, ਡੰਡਿਆਲ ਦਾ ਵੀ 1-2 ਪੈਂਸਲੇ ਦੇ। 7 ਮੀਲ ਤੁਰ ਕੇ ਜਾਣਾ, 7 ਮੀਲ ਤੁਰ ਕੇ ਆਉਣਾ। ਫਿਰ ਮੇਰਾ ਚਾਚਾ ਆਇਆ, ਸਾਨੂੰ 40 ਰੁਪਏ ਦਾ ਸਾਈਕਲ ਲੈ ਕੇ। ਚਾਚੇ ਦਾ ਕੀ ਨਾਮ ਸੀ? ਇਬਰਾਹਿਮ। ਅੱਲਾਹ ਨਸੀਬ ਕੇ ਸਾਡਾ ਬਹੁਤ ਅੱਛਾ ਸੀ। ਹਰ ਨਮਾਜ਼ ਨਾਲ ਚਾਚੇ ਲਈ ਦੁਆ ਪਹਿਲਾਂ ਤੇ ਬਾਕੀਆਂ ਦੀ ਨਾਲ। ਉੱਥੇ ਕੁਛ ਅਰਸਾ ਪੜ੍ਹਦੇ ਰਹੇ। ਫਿਰ
ਮੇਲ 'ਚ ਮੈਂ ਕੰਮ ਕਰਦਾ ਹੂੰ ਲੈਲਪੁਰ ਅੱਛਾ ਪ੍ਰੀਮੀਅਰ ਮੇਲ ਵਿੱਚ ਹੂੰ ਫਿਰ ਥੋੜਾ ਜਿਹਾ ਕੰਮ ਕੀਤਾ ਫਿਰ ਮੈਂ ਸਮਝ ਲਿਆ ਮੈਂ ਕਾਰੀਗਰ ਹੋ ਗਿਆ ਮੈਂ ਕੋਹਨੂਰ ਮੇਲ ਜਾ ਕੇ ਟੈਸਟ ਦਿੱਤਾ ਹੂੰ ਉਹ ਟੈਸਟ ਲੈਣਾ ਨੇ ਅਨਫਿਟ ਲਿਖਤਾ ਹੂੰ ਦਰਖਾਸਤ ਮੈਨੂੰ ਫੜਾਤੀ ਦਰਖਾਸਤ ਵੱਡੀ ਸਾਰੀ ਅਨਫਿਟ ਥੱਲੇ ਲਿਖਿਆ ਹੂੰ ਮੈਂ ਉਨੀ ਕੱਟ ਕੇ ਸਿੱਟਤੀ ਦੂਏ ਦਿਨ ਫਿਰ ਟੈਸਟ ਦਿੱਤਾ ਪਾਸ ਹੋ ਗਿਆ 7 ਸਾਲ ਨੌਕਰੀ ਕੀਤੀ ਮੇਲ ਵਿੱਚ ਹੂੰ 53 ਤੋਂ ਲੈ ਕੇ 60 ਤੱਕ ਅੱਛਾ ਸੰਨ 60 ਵਿੱਚ ਫਿਰ ਸਾਡਾ ਗਸੀਨ ਸੀਗਾ ਅੱਲਾ ਨੂੰ ਜੰਨਤ ਸੀ ਕਰੇ ਇੱਥੇ ਰਹਿੰਦੇ ਬੂਟਾਂ ਤੋਂ ਸੀ ਮਾਮਾ ਲੱਗਦਾ ਉਹਨਾਂ ਆਖਿਆ ਯਾਰ ਤੁਹਾਡਾ ਸੀਗਾ ਮੁਆਸ਼ ਇੱਥੇ ਕੋਈ ਨਹੀਂ ਹੂੰ ਥਾਲ 'ਚ ਆ ਜਾਓ ਅੱਛਾ ਉੱਥੇ ਆ ਕੇ ਮਿਹਨਤ ਮਜ਼ਦੂਰੀ ਕਰੋ ਅੱਲਾ ਤਾਲਾ ਬਰਕਤ ਪਾਓ ਇੱਥੇ ਆ ਗਏ ਥਾਲ 'ਚ ਹੂੰ ਥਾਲ 'ਚ ਇੱਥੇ ਆ ਗਿਆ ਆਪਣੇ ਕੋਲ ਕੋਈ ਜ਼ਮੀਨ ਨਹੀਂ ਸੀ ਇੱਥੇ ਟੇਕੇ ਲੈ ਵਾਈ ਵੀ ਸ਼ੁਰੂ ਕਰ ਹੂੰ ਅੱਲਾ ਦਾ ਸ਼ੁਕਰ ਆ ਮਜ਼ਦੂਰੀ ਕੀਤੀ ਅੱਲਾ ਤਾਲਾ ਨੇ ਅੱਲਾ ਨੇ ਰੰਗ ਲਾਤੇ ਜੀ ਫਿਰ। ਰੰਗ ਲਾਤੇ ਕੈਸਾ ਕੈਸਾ ਵਕਤ ਗੁਜ਼ਰਿਆ ਹੈ ਸਭ ਹਾਂਜੀ। ਦਿਸਦਾ ਹਰ ਹੈ ਬੰਦੇ ਨੇ ਇੱਕ ਕੰਮ ਕੀਤਾ ਮੈਂ ਜ਼ਿੰਦਗੀ 'ਚ 2 ਬੰਦਿਆਂ ਦਾ ਕੰਮ ਕੀਤਾ ਹੂੰ ਹੂੰ ਵਾਈ ਬੀਜੀ ਕੀਤੀ ਆ ਜਿੰਸ ਦਾ ਵਪਾਰ ਵੀ ਕੀਤਾ ਵਾਈ ਬੀਜੀ ਕੀਤੀ ਆ ਤਾਂ ਕੱਟੇ ਬੱਚੇ ਦਾ ਵੀ ਵਪਾਰ ਕੀਤਾ ਅੱਛਾ ਅੱਛਾ ਵਾਈ ਬੀਜੀ ਕੀਤੀ ਆ ਤਾਂ ਟਰੈਕਟਰ ਲਿਆ ਅੱਛਾ ਵਾਈ ਉਹ ਟਰੈਕਟਰ ਲੈ ਕੇ ਉੱਤੇ ਮਜ਼ਦੂਰੀ ਕੀਤੀ 5-550 ਗੋਰੀ ਕਮਾ ਕੇ ਮੈਂ ਘਰ ਆਉਂਦਾ ਸੀ ਸੰਨ 78 'ਚ ਹੂੰ ਇੱਥੋਂ ਲਾ ਕੇ ਸਾਡੇ ਚੱਕ ਦਾ ਕੋਈ ਟਰੈਕਟਰ ਨਵੇਂ ਨਹੀਂ ਨਵੇਂ ਨਵਾਂ 56,000 ਦਾ ਟਰੈਕਟਰ ਲਿਆ ਹੂੰ ਫਿਰ ਟਰੈਕਟਰ ਵੇਚਤਾ ਫਿਰ ਵੈਗਨ ਲਾਇਆ ਮੈਂ ਜਾ ਕਰਾਚੀ ਹੂੰ 1,09,000 ਦਾ ਡਾਲਾ ਅੱਜ ਤੋਂ 12-14 ਲੱਖ ਦਾ ਹੋਣਾ ਹੂੰ ਇੱਥੇ ਆ ਕੇ ਉੱਥੇ ਮਜ਼ਦੂਰੀ ਕੀਤੀ ਹੂੰ ਅੱਲਾਹ ਤਾਲਾ ਨੇ ਬਰਕਤ ਪਾਈ ਫਿਰ ਮੇਰਾ ਬੇਟਾ ਸੀ ਇਹ ਪੜ੍ਹਦਾ ਸੀ 10ਵੀਂ 'ਚ ਮੇਰਾ ਦੋਸਤ ਸੀਗਾ ਮਾਸ ਸਾਦਕ ਲਈਏ ਹੂੰ ਉਹ ਕਹਿੰਦਾ ਜਿਸ ਹੱਦ ਤੱਕ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ ਉਦੋਂ ਤੱਕ ਨਹੀਂ ਹੂੰ ਤੈਨੂੰ ਕੰਮ ਸਿਖਾ ਦਈਏ ਮੈਂ ਬਿਜਲੀ ਦਾ ਕੰਮ ਸਿਖਾ ਦਿਆ ਹੂੰ ਕੰਮ ਸਿਖਾਉਣਾ ਸ਼ੁਰੂ ਕਰਤਾ ਚੌਰੀਆਂ ਲੱਗ ਸਾਡੇ ਪਿੰਡ ਦਾ ਸੀ ਉਹ ਕਹਿਣਗਾ ਯਾਰ ਨਾ 20 ਗੋ 50 ਗੋ ਤੇ ਬਿਜਲੀ ਨਹੀਂ ਤੂੰ ਮੁੰਡੇ ਨੂੰ ਬਿਜਲੀ ਦਾ ਕੰਮ ਸਿਖਾ ਲਾ ਹੂੰ ਮੈਂ ਕਿਹਾ ਚਲੋ ਠੀਕ ਆ ਕੋਈ ਨਹੀਂ ਹੂੰ ਕੰਮ ਸਿੱਖ ਲਿਆ ਜੇ ਕੰਮ ਸਿੱਖੇ 3-4 ਸਾਲ ਹੋਏ ਸਿੱਖ ਲਏ ਫਤਿਹਪੁਰ ਖੰਬੇ ਦਾ ਬਣਾ ਹੂੰ ਮੈਨੂੰ ਬੇਟਾ ਕਹਿਣਗਾ ਵੀ ਅੱਬਾ ਜੀ ਮੈਨੂੰ ਛੋਟੀ ਜਿਹੀ ਦੁਕਾਨ ਬਣਾ ਦੇ ਮੈਂ ਕਿਹਾ ਬੱਚਾ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਹੂੰ ਕਹਿੰਦਾ 12-14-15,000 ਰੁਪਈਆ ਕਰ ਦੇ ਹੂੰ ਮੈਂ ਕਿਹਾ ਪਾਣੀ ਨਹੀਂ ਪੀਤਾ ਯਾਰ ਉਹਦੇ ਪਿਆ ਪਾਣੀ ਲੈ ਕਹਿਆ ਵੀ ਇਹਦਾ ਪੀਂਦੇ ਦੁਲਾ ਸਾਹਿਬ ਲੈ ਲਓ ਨਾ ਅੱਛਾ ਸ਼ੁਰੂ ਰਵਾਂ ਹਾਂ ਹਾਂ ਆਪਾਂ ਹੁਣ ਇੱਕ ਦਫਾ ਪਿੱਛੇ ਜਾਂਦੇ ਫੇਰ ਹਾਂ ਪਿਛਲੀਆਂ ਗੱਲਾਂ ਜਿਹੜੀਆਂ ਨਾ ਵੀ ਹੁਣ ਸਕੂਨ ਵੀ ਮਿਲਦਾ ਤੁਹਾਨੂੰ ਵੀ ਮਿਲਣਾ ਹਾਂ ਪਿੰਡ ਕਿੰਨਾ ਕੁ ਯਾਦ ਆਉਂਦਾ ਇਹ ਦੱਸੋ ਪਿੰਡ ਇੰਨਾ ਯਾਦ ਆਉਂਦਾ ਹਾਂ ਕਿ ਮੈਂ ਇਹਨਾਂ ਪੈਰਾਂ ਤੋਂ ਜਾਣਾ ਚਾਹੁੰਦਾ ਕਿ ਮੈਂ ਉਸ ਪਿੰਡ ਜਾਵਾਂ ਅੱਛਾ ਪਾਸਪੋਰਟ 2 ਵਾਰੀ ਬਣਾ ਲਿਆ ਤਾਂ ਓਵਰ ਹੋ ਗਿਆ ਹਾਂ ਹਾਂ ਆਖਿਰਕਾਰ ਇੱਕ ਵਾਰੀ ਚਲੇ ਗਿਆ ਮੈਂ ਤੇ ਮੇਰਾ ਦੋਸਤ ਇਸਲਾਮਾਬਾਦ 18 ਚੱਕ ਇਸਲਾਮਾਬਾਦ ਵੀ ਫਿਰ ਜਾਣਾ ਹੀ ਜਾਣਾ ਇੰਡੀਆ ਅੱਛਾ ਉੱਥੇ ਗਿਆ ਸਾਡੇ ਅਜ਼ੀਜ਼ ਰਿਸ਼ਤੇਦਾਰਾਂ ਨੇ ਆਖਿਆ ਬਿਲਕੁਲ ਹਾਲਾਤ ਖਰਾਬ ਆ ਨਹੀਂ ਜਾਣਾ ਹੂੰ ਹੂੰ ਚਲੋ ਵੀ ਨਹੀਂ ਜਾਣਾ ਤੇ ਫਿਰ ਹੁਣ ਅਸੀਂ ਬਾਹਰ ਨਿਕਲਣਾ ਹੂੰ ਅਸੀਂ ਚਾਈਨਾ ਦੀ ਅੰਬੈਸੀ ਗਏ ਅੱਛਾ ਅੰਬੈਸੀ ਜਾ ਕੇ ਆਖਿਆ ਵੀ ਚਾਈਨਾ ਜਾਣਾ ਅੱਛਾ ਉੱਥੇ ਇੱਕ ਬੀਬੀ ਬੈਠੀ ਉਹਨਾਂ ਸਾਡਾ ਪਾਸਪੋਰਟ ਰੱਖ ਲਿਆ ਤੇ ਉਹਨਾਂ ਕਿਹਾ ਚੌਥੇ ਦਿਨ ਆ ਕੇ ਲੈ ਗਏ ਅੱਛਾ ਚੌਥੇ ਦਿਨ ਪਾਸਪੋਰਟ ਲੈ ਅਸੀਂ ਚਾਈਨਾ ਚਲੇ ਗਏ ਬਾਈ ਰੋ ਅੱਛਾ ਉੱਥੇ 15-20 ਦਿਨ ਮਹੀਨਾ ਫਿਰੇ ਹੂੰ ਫਿਰ ਟੁਰ ਕੇ ਵਾਪਸ ਆਏ ਕਿਸੇ ਕੰਮ ਨਾਲ ਨਹੀਂ ਕਿਸੇ ਘਰ ਨਾਲ ਹਾਂ ਹਾਂ ਵਾਪਸ ਆਏ ਹਾਂ ਹਾਂ ਯਾਨੀ ਆਪਣੇ ਘਰ ਨਹੀਂ ਜਾ ਸਕੇ ਚਾਈਨਾ ਫਿਰ ਨਹੀਂ ਚਾਈਨਾ ਨਹੀਂ ਹਾਂ, ਫਿਰ ਹਾਂ। ਚਾਈਨਾ ਦੀ ਕਹਾਣੀ ਸਾਥ ਦੱਸ ਦਿੰਦਾ ਆਪਾਂ ਇੰਡੀਆ ਹੀ ਦੱਸ ਦਿੰਦਾ ਹਾਂ ਫਿਰ ਮੈਂ ਹਰ ਚੰਦ ਇਹਨਾਂ ਪੈਰਾਂ ਤੇ ਅੱਜ ਵੀ ਜਾਣਾ ਚਾਹੀਏ ਚਾਹੁੰਦਾ ਮੈਂ ਜਾਣਾ ਇੰਨਾ ਕਿ ਸ਼ਿੱਦਤ ਨਾਲ ਇੰਤਜ਼ਾਰ ਆ ਤੁਸੀਂ ਸੋਚ ਨਹੀਂ ਸਕਦੇ ਹਾਂ। ਮੇਰੇ ਸਾਰੇ ਲੂੰ ਖੜੇ ਆ ਇਹ ਗੱਲ ਕਰਦੇ ਗੱਲ ਕਰਦੇ ਆ ਲੂ ਖੜੇ ਹੋ ਹਾਂ ਵੀ ਮੈਂ ਜਜ਼ਬਾਤ ਉੱਥੇ ਦੇ ਨਾਲ। ਜਾਣਾ ਉਹ ਇਲਾਕਾ ਫਿਰਿਆ ਵੇ। ਹਾਂ ਹਾਂ ਚੱਪੇ ਚੱਪੇ ਦਾ ਪਤਾ ਇੰਡੀਆ ਦਾ ਜਿੱਥੋਂ ਚੱਲਿਆ ਚੱਪੇ ਚੱਪੇ ਦਾ ਮੋੜ ਦਾ ਗੌਰਮੈਂਟ ਨੇ CID ਕਰਨੀ ਕਾਗਜ਼ਾਂ ਤੇ ਹਾਂ। ਸਾਨੂੰ ਉਹ ਚੱਪੇ ਚੱਪੇ ਦਾ ਮੀਲ ਦਾ ਮੋੜ ਦਾ ਪਤਾ ਵਾਹ ਵਾਹ ਚਲੋ ਇਹ ਜੀ ਮੇਰਾ ਬੇਟਾ ਕਹਿਣ ਵੀ ਮੇਰਾ ਸਿੱਖ ਇੱਕ ਦੋਸਤ ਬਣਿਆ ਹਾਂ ਲਾਹੌਰ ਮੈਂ ਗਿਆ ਸੀਗਾ ਅੱਛਾ ਉਹਦਾ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਸੀ ਅੱਛਾ। ਤੇ ਤੁਹਾਡੇ ਇਲਾਕੇ ਦਾ ਬਿਆਸਾ ਦੇ ਰਾਜ ਨਾਲ ਉਹਨਾਂ ਦਾ ਪਿੰਡ ਆ ਅੱਛਾ ਉਹਨਾਂ ਗੱਲ ਕੀਤੀ ਦਿਲਬਾਗ ਸਿੰਘ ਆ ਉਹਦਾ ਨਾਮ ਅੱਛਾ ਉਹਨੂੰ ਫੋਨ ਕੀਤਾ ਹਾਂ ਮੈਂ ਕਿਹਾ ਯਾਰ ਸਾਡੇ ਪਿੰਡ ਦਾ ਬੰਦਾ ਕੋ ਮਿਲਾ ਉਹਨਾਂ ਕਿਹਾ ਮੈਂ ਸਕੂਲ ਟੀਚਰ ਹਾਂ ਹਾਂ ਤਾਂ ਮੈਂ ਮਿਲਾਉਣਾ ਹਾਂ ਚਲੋ 2-3 ਵਾਰੀ ਫੋਨ ਕੀਤਾ ਕਹਿੰਦਾ ਕੋਈ ਬੰਦਾ ਨਹੀਂ ਗਿਆ ਮੈਂ ਤੁਹਾਡੇ ਪਿੰਡ ਜਾਣਾ ਮੈਂ ਕਿਹਾ ਜਾ ਕਿੱਦਾਂ ਜਾਏਗਾ
ਮੈਂ ਉਹਨੂੰ ਪਿੰਡਾਂ ਦੇ ਮੀਲ ਗਿਣ ਕੇ ਰਾਹ ਦੱਸੇ, ਫਲਾਣੀ ਥਾਂ ਫਲਾਣ ਥਾਂ ਫਤਿਹਪੁਰ ਸੀਕਰੀ ਤੋਂ ਐਨ ਨੂੰ ਜਿੱਥੇ ਮੇਲਾ ਲੱਗਦਾ ਉੱਥੋਂ ਐਨ ਨੂੰ ਅੱਗੇ ਟਾਂਡੀ ਆ ਉੱਥੋਂ ਐਨ ਜਾਣਾ। ਉਹਨਾਂ ਕਿਹਾ ਚਾਚਾ ਮੈਨੂੰ ਇਹ ਦੱਸ, ਮੇਰੀ ਉਮਰ 43 ਸਾਲ ਆ, ਮੈਨੂੰ ਨਹੀਂ ਏਦਾਂ ਪਤਾ, ਤੈਨੂੰ ਕਿੱਦਾਂ ਪਤਾ? ਮੈਂ ਸਕੂਲ ਮਾਸਟਰ ਹਾਂ, 43 ਸਾਲ ਮੇਰੀ ਉਮਰ ਆ, ਚੱਲਾਂ ਕਹਿੰਦਾ ਮੈਂ। ਅੱਛਾ। ਮੋਟਰਸਾਈਕਲ ਬਹਿ ਗਿਆ, 12-13 ਮੀਲ ਸੀ ਉੱਥੇ ਜਾਂ 10 ਮੀਲ ਹੋਊਗਾ। ਬਿਆਸਾ ਦਰਿਆ ਸੀ ਉਹਦਾ, ਉੱਥੇ ਜਿੰਨੀ ਲੱਕੜ ਪਹਾੜਾਂ 'ਚੋਂ ਆਉਂਦੀ ਸੀ ਨਾ, ਉੱਥੇ ਮੰਡੀ ਲੱਗਦੀ ਸੀ, ਉੱਥੋਂ ਲੋਕ ਖਰੀਦ ਕੇ ਜਾ ਕੇ ਆਪਣੇ ਮਕਾਨ ਬਣਾਉਂਦੇ, ਕੱਚੀ ਲੱਕੜ ਦੇ, ਪੱਕੀ ਦਾ ਨਹੀਂ ਹੁੰਦਾ, ਕੱਚੀ ਲੱਕੜੀ ਚੱਲਦੀ ਸੀ। ਚਲਾ ਗਿਆ ਉੱਥੇ, ਉਸ ਜਾ ਮੈਨੂੰ ਫੋਨ ਕੀਤਾ ਕਿ ਚਾਚਾ ਮੈਂ ਉੱਥੇ ਪਹੁੰਚ ਗਿਆ। ਮੈਂ ਕਿੱਥੇ ਆ? ਚੜ੍ਹਦੇ ਆ ਲੈਂਦੇ ਆ, ਦੱਖਣਾ ਪਹਾੜਾਂ ਕਿਹੜੇ ਪਾਸੇ? ਕਹਿੰਦਾ ਲਹਿੰਦੇ ਪਾਸੇ। ਮੈਂ ਜੈਦਾਂ ਦੇ ਪਾਸੇ? ਕਹਿੰਦੇ ਆਹੋ। ਮੈਂ ਕਿਹਾ ਇੱਥੇ ਸਰੈੜਿਆਂ ਦੇ ਘਰ ਹੁੰਦੇ ਸੀ। ਉਹਨਾਂ ਆਖਿਆ ਉਹ ਨਾਲ ਉੱਥੇ ਨੰਬਰਦਾਰ ਦਾ ਮੁੰਡਾ ਸੀ, ਉਸ ਚੱਕ ਮੋਟਰਸਾਈਕਲ ਤੇ ਸੀ। ਉਹਨਾਂ ਆਖਿਆ ਉਹ ਤਾਂ ਅੰਦਰ ਚੱਲ ਗਿਆ, ਆਬਾਦੀ ਬਾਹਰ ਆ ਗਈ। ਮੈਂ ਉੱਥੇ ਚੱਲ ਜਾਓ। ਉੱਥੇ ਚੱਲ ਗਏ। ਮੈਂ 1 ਕਿੱਲਾ ਚੜ੍ਹਦੀ ਵੱਲ ਨੂੰ ਤੁਰਿਆ। ਜਦੋਂ ਸੜਕ ਮੁੜਿਆ ਸੱਜੇ ਹੱਥ ਉੱਥੇ ਖੜੇ ਹੋ ਜਾਏ। ਉੱਥੇ ਖੜੇ ਹੋਏ, ਮੈਂ ਖੜੇ ਹੋ ਗਿਆ। ਕਹਿੰਦਾ ਆਹੋ। ਮੈਂ ਸੱਜੇ ਹੱਥ ਨੂੰ ਮੂੰਹ ਕਰ ਲਵਾਂ। 10-20 ਕਰਮਾਂ ਤੁਰੇ। ਮੈਂ ਖੱਬੇ ਹੱਥ ਤੁਹਾਡੇ ਖੂਹ ਆ, ਕਹਿੰਦੇ ਜੋ ਖੂਹ ਦੇ ਉੱਤੇ ਖੜੇ ਆ, ਪੂਰ ਦਿੱਤਾ। ਮੈਂ 10 ਕਰਮਾਂ ਹੋਰ ਅੱਗੇ ਚੱਲ ਜਾ। ਅੱਗੇ ਚੱਲ ਗਿਆ। ਕਹਿੰਦੇ ਮੈਂ ਖੱਬੇ ਹੱਥ ਤੁਹਾਡੇ ਮਸਜਿਦ ਆ, ਉਹਨਾਂ ਕਹੀਏ ਇਹ ਗੁਰਦੁਆਰਾ ਬਣਾ ਲਿਆ, ਉੱਥੇ ਖੜੇ ਆ। ਚਲੋ ਮੈਂ ਅੱਗੇ 10-15-20 ਕਰਮਾਂ ਚੱਲ ਜਾਓ, ਚੜ੍ਹਦੇ ਨੂੰ ਮੂੰਹ ਕਰ ਲਓ। ਹੁਣ ਮੈਂ ਮੂੰਹ ਸੀ ਸ਼ਮਾਲ ਪਾਸੇ ਨੂੰ, ਜਨੂਬ ਪਾਸੇ ਨੂੰ, ਚੜ੍ਹਦੇ ਨੂੰ ਕਰ ਲਓ। ਕਰ ਲਿਆ। ਮੈਂ ਤੁਹਾਡੇ ਪਿੱਛੇ ਪਿੰਡ ਛੋਟੀਆਂ ਗਲੀਆਂ ਦਾ ਪੁਰਾਣਾ ਪਿੰਡ ਆ, ਜੇ ਇਹਨੂੰ ਮੂੰਹ ਕੀਤਾ ਵੱਡੀਆਂ ਗਲੀਆਂ ਦਾ। ਕਹਿੰਦਾ ਠੀਕ ਆ। 4 ਕੱਲੇ ਅੱਗੇ ਚੱਲ ਜਾਓ, ਜਿੱਥੇ ਟਾਂਡੀ ਨੂੰ ਰਾਹ ਜਾਂਦਾ। ਮੈਂ ਉੱਥੇ ਚੱਲ ਗਿਆ। ਮੈਂ ਸੱਜੇ ਹੱਥ ਤੁਹਾਡੇ ਟਾਂਡੀ ਨੂੰ ਰਾਹ? ਕਹਿੰਦਾ ਬਿਲਕੁਲ ਸੱਜੇ ਹੱਥ। ਮੈਂ 10 ਕਰਮਾਂ ਅੱਗੇ ਜਾ ਕੇ ਜਨੂਬ ਸ਼ਮਾਲ ਪਾਸੇ ਨੂੰ ਮੂੰਹ ਕਰ ਲਓ। ਕਰ ਲਿਆ। ਕਹਿੰਦੇ ਮੈਂ ਕਿਹਾ ਖੋਜਪੁਰ ਦੇ ਮੇਲੇ ਨੂੰ ਰਾਹ ਜਾਂਦਾ। ਕਹਿੰਦੇ ਇਹੋ ਹੀ ਜਾਂਦਾ। ਚਲੋ ਮੈਂ ਕਿਹਾ ਆ ਜਿਹੜਾ ਖੱਬੇ ਹੱਥ ਹਾਤਾ ਛੱਡ ਗਿਆ, ਅਗਲਾ ਹਾਤਾ ਸਾਡਾ, ਉਹ 'ਚ ਪੇਪਰ ਸੀ। ਉਹਨਾਂ ਕਿਹਾ ਜੀ ਪੇਪਰ ਪਾੜਦਾ ਤਾਂ ਹਾਤਾ ਹੈਗਾ। ਉੱਥੇ ਜਾ ਕੇ ਉਹਨੇ ਆਵਾਜ਼ ਮਾਰੀ, ਫਲਾਣਾ ਸੀ। ਉਹ ਬਾਹਰ ਨਿਕਲ ਗਈ। ਅੰਦਰੋਂ ਆਵਾਜ਼ ਆਈ, ਮੈਨੂੰ ਮੋਬਾਈਲ ਸੁਣਦੀ ਸੀ। ਉਹ ਕਿਤੇ ਹੈ ਨਹੀਂ ਇੱਥੇ। ਉਹਨਾਂ ਆਖਿਆ ਚਾਚਾ ਸਾਡੀ ਮਿਹਨਤ ਸਾਰੀ ਜਾਇਆ ਹੋ ਗਈ, ਬੀਬੀਆਂ ਵਾ, ਬੰਦਾ ਇੱਥੇ ਕੋਈ ਨਹੀਂ ਗਾ। ਉਹ ਕਹਿੰਦੇ ਵੀ ਘਰ ਹੈ ਨਹੀਂ। ਉਹਨੂੰ ਆਪਣੇ ਘਰ ਵਾੜ ਗਏ। ਦਿਲਬਾਗ ਸਿੰਘ ਆ ਉਹਦਾ ਨਾਂ। ਹੁਣ ਵੀ ਜਵੇਦ ਕੋ ਫੋਨ ਆਉਣਾ, ਹੁਣ ਫੋਨ ਕਰੀਏ, ਹੁਣੇ ਗੱਲ ਕਰੂ। ਮੇਰਾ ਕਾਪੀ ਤੇ ਲਿਖਾ, ਮੇਰੇ ਮੋਬਾਈਲ 'ਚ ਨਹੀਂ। ਇੰਨਾ ਯਾਨੀ ਤੁਹਾਨੂੰ ਆਪਣੇ ਘਰ ਦੇ ਬਾਰੇ 'ਚ ਨਾ ਹਰ ਚੀਜ਼ ਦੇ ਬਾਰੇ 'ਚ ਹੀ, ਚੱਪੇ ਦਾ, ਇੰਚ ਦਾ, ਮੋੜ ਦਾ, ਪਿੰਡ ਦਾ ਪਤਾ ਵਾ। ਇਹ ਤੁਹਾਨੂੰ ਖਾਬ 'ਚ ਵੀ ਆਉਂਦਾ ਰਿਹਾ ਜਦੋਂ ਇੱਧਰ ਆਏ? ਜਿਆਦਾ ਸਾਹਮਣੇ ਹਰ ਵੇਲੇ ਵੀ ਇਹਨਾਂ ਪੈਰਾਂ ਤੇ ਇਜਾਜ਼ਤ ਹੋ ਜਾਂਦਾ ਪੰਜਾਬ ਜਾਣ ਦੀ। ਹੁਣ ਹੀ ਇਹਨਾਂ ਪੈਰਾਂ ਤੇ ਜਾਂਦਾ। ਇੰਨਾ ਸ਼ੌਕ ਆ, ਇੰਨਾ ਜਜ਼ਬਾ ਵਾ ਜਾਣ ਦਾ। ਜੰਮੇ ਪਲੇ, ਖੇਲੇ, ਕੂਦੇ, ਫਿਰੇ, ਤੁਰੇ, ਉਹ ਪੂਰੀ ਹੋਸ਼ ਸੀ ਉੱਥੇ। ਅੱਛਾ, ਵਤਨ ਤਾਂ ਘਰ ਉਹੀ ਲੱਗਦਾ ਜਿੱਦਾਂ ਹੁੰਦਾ ਨਾ, ਬੰਦਾ ਸੋਚਦਾ ਵੀ ਅਸਲ ਘਰ ਮੇਰਾ? ਨਹੀਂ, ਅਸਲ ਘਰ ਹੀ ਦਿਸਣਾ, ਨਕਲ ਤਾਂ ਮੈਨੂੰ ਨਹੀਂ ਦਿਸਣਾ। ਕੱਚੇ ਮਕਾਨ ਸੀਗੇ, ਇੱਕ ਸਾਈਡ ਤੇ ਇੱਕ ਪੱਕਾ ਮਕਾਨ ਸੀਗਾ, ਵੱਡਾ ਸਾਰਾ ਪਿੱਪਲ ਸੀਗਾ, ਦਰਮਿਆਨ 2 ਘਰਾਂ ਨੂੰ ਉਹਦੀ ਛਾਂ ਸੀ। ਮਤਲਬ ਜਿੱਦਾਂ ਹੁਣ ਅਸੀਂ ਸਮਝਦੇ ਪਿਆ ਵੀ ਘਰ ਆ, ਮਾਸ਼ਾਅੱਲਾ, ਅੱਲਾਹ ਤਾਲਾ ਨੇ ਰੰਗ ਲਾਏ ਆ, ਮਹਲ ਤਰ੍ਹਾਂ ਦੀ ਕੋਠੀ ਹੈ, ਲੇਕਿਨ ਮਹਿਸੂਸ ਇੱਦਾਂ ਹੁੰਦਾ ਹੋਣਾ ਵੀ ਮੇਰਾ ਅਸਲ ਘਰ ਜਿਹੜਾ ਹੈ, ਮੇਰਾ ਘਰ ਜਿੱਥੇ ਮੈਂ ਜੰਮਿਆ ਪਲਿਆ ਹਾਂ। ਤਾਂ ਮੈਨੂੰ ਵੀ ਇਹ ਤਜਰਬਾ ਨਾ, ਜੇ ਅਸੀਂ ਵਿਜਕੋਟ 'ਚ ਰਹਿੰਦੇ ਸੀ ਤਾਂ ਮੈਨੂੰ ਇੱਥੇ ਆ ਕੇ ਨਾ ਜੀ 20, 22, 25 ਸਾਲ ਤੱਕ ਇਹ ਮਹਿਸੂਸ ਹੁੰਦਾ ਰਿਹਾ ਵੀ ਇਹ ਮੇਰਾ ਘਰ ਹੈ। ਮੈਂ ਉੱਥੇ ਹੀ ਰੋਜ਼ ਸੌਂ ਕੇ ਸੁੱਤੇ ਨੇ ਰਾਤ ਨੂੰ ਉੱਥੇ ਪਹੁੰਚ ਗਿਆ। ਇੰਚ ਦਾ, ਚੱਪੇ ਦਾ, ਮੋੜ ਦਾ, ਖੂਹਾਂ ਆਪਣੇ ਖੂਹਾਂ ਦੀ ਵਾਹੀ ਸੀ। ਖੂਹਾਂ ਦੇ ਜ਼ਿਮੀਦਾਰਾ ਕਰਦੇ ਸੀ, ਸਾਡੀ ਖੂਹਾਂ ਦੀ ਵਾਹੀ ਸੀ। ਨਹਿਰਾਂ ਨੂੰ ਹੈ ਨਹੀਂ। ਨਹਿਰਾਂ ਤਾਂ ਅੰਬਰਸਰ ਆਏ ਤੇ ਇੱਥੇ ਪਤਾ ਲੱਗਾ ਵੀ ਨਹਿਰ ਆ। ਇਹ ਕੀ ਆ ਵੀ ਇਹ ਨਹਿਰ ਆ। ਨਹਿਰ ਕੀ ਹੁੰਦੀ ਆ? ਪਾਣੀ ਦਿੰਦੀ ਆ। ਅੱਛਾ, ਸਾਡੀ ਦੁਆ ਹੈ ਜੀ ਕਿ ਅੱਲਾਹ ਤਾਲਾ ਸਬਬ ਬਣਾਵੇ। ਦੋਸਤ ਵੀ ਸੁਣਦੇ ਪਏ ਆ। ਬਹੁਤ ਜ਼ਿਆਦਾ ਸ਼ੌਕ ਸੀਗਾ ਇੰਡੀਆ ਜਾਣ ਦਾ, ਨਹੀਂ ਜਾ ਸਕੇ। ਜਿੰਨੀਆਂ ਦੀ ਗਏ ਆ ਪਾਕਿਸਤਾਨ ਦੇ, ਹੁਣ ਦੇਸੀ ਬੰਦੇ ਹੋਣ ਦੇ ਨਾਤੇ ਤੇ ਦੀਰ, ਸਵਾਤ, ਗਿਲਗਿਤ, ਝੀਲ, ਸੈਫਲ ਮਲੂਕ ਸਾਰੇ ਰੂਟ ਜ਼ਿਮੀਦਾਰਾ ਕਰਕੇ ਸਾੜੀ ਚੌਕੇ ਫੇਰਾ ਲਾ। ਮਤਲਬ ਪਾਕਿਸਤਾਨ ਦੇ ਸਾਰੇ ਪਹਾੜੀ ਸਾਰੇ ਇਲਾਕੇ ਦੇ ਜਗ੍ਹਾ ਤੇ ਮੁੜ ਕੇ ਕਾਰੋਬਾਰ ਸ਼ੁਰੂ ਕਰ ਲਿਆ। ਫਿਰ ਕਈਆਂ ਮੁਲਕਾਂ 'ਚ ਗਏ ਆ। ਮੇਰਾ ਦੋਸਤ ਸੀ ਇੱਕ ਕੱਪੜੇ ਵਾਲਾ ਇੱਥੇ,
ਹਯਾਤ ਖਾਨ ਹੂੰ ਉਹ ਵਾਣੂ ਲੈ ਗਿਆ ਵਾਣੂ ਚ ਅਸੀਂ ਕਿਹਾ ਯਾਰ ਉਜ਼ਬੇਕਿਸਤਾਨ ਜਾਈਏ ਹਾਂ ਤਾਸ਼ਕੰਦ ਸਮਰਕੰਦ ਬੁਖਾਰਾ ਜਿੱਥੇ ਹਾਂ ਆ ਹਾਂ ਅਸੀਂ ਗਜ਼ਨੀ ਚਲੇ ਗਏ ਅਫਗਾਨਿਸਤਾਨ ਦੇ ਸ਼ਹਿਰ 'ਚ ਹਾਂ ਤੇ ਉੱਥੇ ਗਿਆ ਉਹਨਾਂ ਪੁੱਛਿਆ ਵੀ ਅਸੀਂ ਤਾਲਿਬਾਨ ਦੀ ਹੁਕੂਮਤ ਸੀ ਤੇ ਅਸੀਂ ਜਾਣਾ ਉਜ਼ਬੇਕਿਸਤਾਨ ਉਹ ਕਹਿੰਦੇ ਵੀ ਤੁਹਾਡੇ ਬਹੁਤ ਦਿਨ ਲੱਗ ਜਾਣੇ ਆ ਰੂਸ ਗਿਆ ਸੜਕਾਂ ਟੁੱਟੀਆਂ ਫੁੱਟੀਆਂ ਤਾਂ ਕਾਫੀ ਦਿਨ ਲੱਗ ਜਾਣੇ ਹੂੰ ਅਸੀਂ ਫਿਰ ਗਜ਼ਨੀ ਤੋਂ ਵਾਪਸ ਵਾਣੂ ਆ ਗਏ 3-4 ਦਿਨ ਰਹਿ ਕੇ ਉੱਥੇ ਉਹ ਸਾਡੇ ਨਾਲ ਉਹਨਾਂ ਕਿਹਾ ਮੈਂ ਤੋਂ ਅੱਗੇ ਪਿੱਛੇ ਨਾ ਹੋਇਆ ਇੱਥੇ ਪਠਾਨ ਨੇ ਮਰ ਗਿਆ ਵਿਚਾਰਾ ਲੱਗਣ ਸੀ ਅੱਗੇ ਪਿੱਛੇ ਨਾ ਹੋਇਆ ਦੇਖੋ ਚਾਚਾ ਜੀ ਵੈਸੇ ਕਿੰਨੀ ਬਦਕਿਸਮਤੀ ਹੈ ਇਹ ਸਾਡਾ ਸਵਾਲ ਹੈ ਪੰਜਾਬ ਦੇ ਲੋਕਾਂ ਦਾ ਕਿ ਬੰਦਾ ਕੈਨੇਡਾ ਅਮਰੀਕਾ ਚਾਈਨਾ ਵੀਰ ਸਵਾਤ ਕੋ ਹਿਮਾਲਿਆ ਉੱਥੇ ਨਹੀਂ ਜਾ ਸਕਦਾ ਜਾ ਨਹੀਂ ਸਕਦਾ ਇਹ ਮੋਦੀ ਸਰਕਾਰ ਥੋੜ੍ਹਾ ਅੱਗੇ ਵੀ ਜਿਹਾ- ਸਵਾਲ ਹੈ ਇਹ ਪਾਕਿਸਤਾਨ ਦੀ ਇਮਰਾਨ ਸਰਕਾਰ ਅੱਗੇ ਵੀ ਨਹੀਂ ਸਵਾਲ ਹੈ ਹੁਣ ਚੰਦ ਬੰਦੇ ਰਹਿ ਗਏ ਜਿਹੜਾ ਉੱਥੇ ਦਾ ਨਾਂ ਲੈਣ ਆਇਆ ਹੁਣ ਖਤਮ ਹੋ ਗਿਆ ਸਾਰਾ ਖਤਮ ਹੋ ਗਿਆ